days ਜਿਹੜੇ ਹੈਗੇ ਆ ਜੱਜ ਉਹਨਾਂ ਨੇ ਇਹ ਜਿਹੜੀ ਆ ਇੰਜੰਕਸ਼ਨ ਹੈ ਇਹ ਹਟਾਤੀ ਆ। ਸੋ ਕਹਿਣ ਦਾ ਮਤਲਬ ਹੈ ਕਿ ਜਿਹੜਾ ਕੇਸ ਹੈਗਾ ਆ, ਜਿਹੜਾ ਕੰਮ ਹੈਗਾ ਆ, ਉਹ ਕੋਰਟ ਦੇ ਵਿੱਚ ਹੁਣ ਕੇਸ ਚੱਲ ਪਿਆ ਹੈਗਾ। ਸੋ ਉਹਦੇ ਨਾਲ ਕੀ ਹੈ ਕਿ ਜਿਹੜੀ ਹੁਣ ਆਉਣ ਵਾਲਾ ਸਮਾਂ ਹੈਗਾ ਉਹਦੇ ਵਿੱਚ ਉੱਤੇ ਜਿਹੜਾ ਹੋਰ ਜਿਹੜੀ ਗੱਲਬਾਤ ਆ ਜਾਂ ਜਿਹੜੀ ਇੱਥੇ ਬਹਿਸ ਆ ਉਹ ਚੱਲਦੀ ਰਹੇਗੀ। ਪਰ ਡੈਫੀਨੇਟਲੀ ਜਿਹੜਾ ਲਾਸਟ ਜਿਹੜੀ ਹਰਡਲ ਸੀ ਉਹ ਕੱਲ੍ਹ ਜਿਹੜੀ ਆ ਉਹਦੀ ਜਿਹੜੀ ਇੰਜੰਕਸ਼ਨ ਆ ਉਹ ਓਫੀਸ਼ੀਅਲੀ ਜਿਹੜੀ ਆ ਉਹ ਚੁੱਕ ਦਿੱਤੀ ਗਈ ਆ। ਅਤੇ ਜਿੱਦਾਂ ਕਿ ਇਹਨੂੰ ਕਿਹਾ ਜਾ ਰਿਹਾ ਕਿ ਇਹ ਓਫੀਸ਼ੀਅਲੀ ਜਿਹੜਾ ਇਹ ਫਾਈਟ ਹੈਗੀ ਡੈਡ ਹੋ ਚੁੱਕੀ ਆ, ਬਟ ਡੈਫੀਨੇਟਲੀ ਮਤਲਬ ਕਿ ਅਜੇ ਵੀ ਜਿਹੜਾ ਕੋਰਟ ਦੇ ਵਿੱਚ ਜਿਹੜੀ ਅਜੇ ਬਹਿਸ ਆ ਜਾਂ ਅਜੇ ਕੇਸ ਆ ਉਹ ਅਜੇ ਚੱਲਦਾ ਆ। ਸੋ ਇਸ ਕਰਕੇ ਆਉਣ ਵਾਲਾ ਸਮਾਂ ਜਿਹੜਾ ਆ ਉਹ ਦੱਸੇਗਾ ਕਿ ਉਸ ਕੇਸ ਦਾ ਕੀ ਜਿਹੜਾ ਭਵਿੱਖ ਹੈਗਾ। ਜੀ ਸੋ ਕੱਲਾ ਇਹ ਨਹੀਂ ਹੈ, ਇੱਕ ਤਾਂ ਸਰੋਤਿਆਂ ਨੂੰ ਪਹਿਲਾਂ ਦੱਸਦੀ ਜਾਈਏ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਪਲੀਜ਼ ਜੇ ਤੁਹਾਡਾ ਕੁਐਸਚਨ ਹੁੰਦਾ ਨਾ ਤੇ ਹੁਣ ਤੋਂ ਹੀ ਤੁਸੀਂ ਕਾਲ ਕਰਨਾ ਸ਼ੁਰੂ ਕਰ ਦਿਓ, ਕਿਉਂਕਿ ਜਦੋਂ ਪ੍ਰੋਗਰਾਮ ਖਤਮ ਹੋਣ ਵਾਲਾ ਹੁੰਦਾ ਉਦੋਂ ਕਾਲਸ ਆਉਂਦੀਆਂ ਤੇ ਸਾਡਾ ਫਿਰ ਨੈਕਸਟ ਪ੍ਰੋਗਰਾਮ ਜੋ ਹੁੰਦਾ ਗੁਰਬਾਣੀ ਵਾਲਾ ਉਹਦੇ ਤੇ ਫਿਰ ਬਹੁਤ ਅਸਰ ਪੈਂਦਾ ਤੇ ਅਸੀਂ ਨਹੀਂ ਚਾਹੁੰਦੇ ਉਹ ਪ੍ਰੋਗਰਾਮ ਲੇਟ ਹੋਵੇ। ਸੋ ਕਿਸੇ ਵੀ ਆਪਣੇ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੂੰ ਕੁਐਸਚਨ ਹੈਗਾ ਟਰੱਕਿੰਗ ਦੇ ਨਾਲ ਰਿਲੇਟਡ, ਪਲੀਜ਼ ਕਾਲ ਕਰ ਲਿਓ। ਟੈਲੀਫੋਨ ਨੰਬਰ ਹੈਗਾ 408 272 5200। ਸੋ AV5 ਦੇ ਸੰਬੰਧ ਦੇ ਵਿੱਚ ਰਮਨ ਜੀ ਜਿਹੜੇ ਯੂਨੀਅਨਸ ਆ ਉਹਨਾਂ ਨੇ ਇਹ ਕਿਹਾ ਵੀ ਬਹੁਤ ਵਧੀਆ ਡਿਸੀਜਨ ਹੋਇਆ, ਹੁਣ ਫਾਈਨਲੀ ਜੋ EMPLOYEES ਆ ਉਹਨਾਂ ਨੂੰ ਹੱਕ ਮਿਲਣਗੇ। ਇਹ ਤੋਂ ਇੱਕ ਹੋਰ ਵੀ ਵੱਡਾ ਜਿਹੜਾ ਡਿਸੀਜਨ ਆਇਆ ਹੈਗਾ ਅਲਾਮੀਡਾ ਕਾਉਂਟੀ ਸੁਪੀਰੀਅਰ ਕੋਰਟ ਦਾ। ਪੋਰਟ ਆਫ ਓਕਲੈਂਡ ਨੇ ਮੋਸ਼ਨ ਜਿਹੜਾ ਸੀਗਾ ਸਟਿਪੂਲੇਟਡ ਪਰਮਾਨੈਂਟ ਇੰਜੈਕਸ਼ਨ AV5 ਪ੍ਰੋਟੈਸਟ ਦੇ ਅਗੇਂਸਟ ਉਹਨਾਂ ਦਾ ਅਪਰੂਵ ਹੋ ਗਿਆ ਵੀ ਹੁਣ AV5 ਨੂੰ ਲੈ ਕੇ ਤੁਸੀਂ ਪ੍ਰੋਟੈਸਟ ਵੀ ਨਹੀਂ ਕਰ ਸਕਦੇ। ਸੋ ਇਹ ਇੰਜੰਕਸ਼ਨ ਦੇ ਮੁਤਾਬਕ AV5 ਦੇ ਪ੍ਰੋਟੈਸਟਰਸ ਕੋਈ ਟ੍ਰੈਫਿਕ ਬਲੌਕ ਨਹੀਂ ਕਰ ਸਕਦੇ, ਕਿਸੇ ਤਰ੍ਹਾਂ ਦਾ ਕਮਰਸ ਨੂੰ ਇੰਪੀਡ ਨਹੀਂ ਕਰ ਸਕਦੇ। ਇਹ ਕੱਲ ਸੇਮ ਅਲਾਮੀਡਾ ਕਾਉਂਟੀ ਦੀ ਸੁਪੀਰੀਅਰ ਕੋਰਟ ਨੇ ਵੀ ਇਸ ਦੇ ਸੰਬੰਧ ਦੇ ਵਿੱਚ ਡਿਸੀਜਨ ਦਿੱਤਾ ਹੈਗਾ ਆ। ਸੋ ਸੁਪਰੀਮ ਕੋਰਟ ਨੇ ਡਿਸੀਜਨ AV5 ਦੇ ਸੰਬੰਧ 'ਚ ਇਹ ਕਹਿਤਾ ਸੀ ਵੀ ਅਸੀਂ ਸੁਣਨਾ ਨਹੀਂ ਹੈਗਾ, ਤੇ ਹੁਣ ਜਿਹੜੀ ਅਲਾਮੀਡਾ ਦੀ ਕੋਰਟ ਆ ਉਹਨਾਂ ਨੇ ਇਸ ਦੇ ਦਿੱਤਾ ਵੀ ਤੁਸੀਂ ਪ੍ਰੋਟੈਸਟ ਨਹੀਂ ਕਰ ਸਕਦੇ। ਇਹ ਕੰਪਲੇਨ ਫਾਈਲ ਹੋਈ ਸੀ ਜੁਲਾਈ 25 ਨੂੰ ਸੁਪੀਰੀਅਰ ਕੋਰਟ ਆਫ ਕੈਲੀਫੋਰਨੀਆ ਅਲਾਮੀਡਾ ਕਾਉਂਟੀ ਦੇ ਵਿੱਚ। ਉਹ ਤੋਂ ਬਾਅਦ ਟੈਂਪਰੇਰੀ ਰੀਸਟ੍ਰੇਨਿੰਗ ਆਰਡਰ ਗ੍ਰਾਂਟ ਕਰ ਦਿੱਤੇ ਸੀ ਅਗਸਤ 2 ਨੂੰ, ਤੇ ਅਗਸਤ 29 ਨੂੰ ਕੋਰਟ ਨੇ ਆਰਡਰ ਕਰ ਦਿੱਤਾ ਇੱਕ ਆਪਣੇ ਜਿਹੜੇ ਪੰਜਾਬੀ ਸੀ ਨਵਦੀਪ ਸਿੰਘ ਗਿੱਲ ਤੇ ਫਿਲਮਨ ਟੈਕਲੇਮੋਂਟ ਇਹ ਐਕਟ ਕਰ ਰਹੇ ਸੀ ਐਜ਼ ਏ ਪ੍ਰੋਟੈਸਟਰ, ਤੇ ਉਹਨਾਂ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਇੰਟੈਂਸ਼ਨਲੀ ਜੇ ਤੁਸੀਂ ਬਲੌਕ ਕਰੋਗੇ ਇੰਪੀਡ ਕਰੋਗੇ ਉਸ ਏਰੀਏ ਦੇ ਵਿੱਚ ਤੇ ਉਹ ਤੁਸੀਂ ਕਰ ਨਹੀਂ ਸਕਦੇ ਹੈਗੇ। ਜੀ ਬਿਲਕੁਲ, ਇਹ ਇੱਕ ਕਾਫੀ ਜਿਹੜੀ ਆ ਡਿਵੈਲਪਮੈਂਟ ਹੈਗੀ ਆ ਕਿ ਜਿਹੜਾ ਪ੍ਰੋਟੈਸਟ ਕਰਨ ਦਾ ਹੱਕ ਆ, ਬੇਸਿਕਲੀ ਪ੍ਰੋਟੈਸਟ ਕਰ ਸਕਦੇ ਹੈਗੇ ਆ। ਜਿਹੜਾ ਉਹਨਾਂ ਨੇ ਪ੍ਰੋਪਰ ਵੇ ਦੱਸੀ ਹੈਗੀ ਆ, ਜਿਹੜੀ ਉੱਥੇ ਜਗ੍ਹਾ ਦੱਸੀਆਂ ਹੈਗੀਆਂ ਉਹਦੇ ਹਿਸਾਬ ਨਾਲ ਪ੍ਰੋਟੈਸਟ ਕਰ ਸਕਦੇ ਹੈਗੇ ਆ। ਪਰ ਉਸ ਤੋਂ ਬਿਨਾਂ ਜੇ ਕਹੀਏ ਕਿ ਟ੍ਰੈਫਿਕ ਨੂੰ ਇੰਪੀਡ ਕਰਨਾ ਜਾਂ ਬਲੌਕ ਕਰਨਾ ਜਾਂ ਕੋਰਟ ਨੂੰ ਹੋਲਡ ਕਰਨਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉੱਤੇ ਇੰਜੰਕਸ਼ਨ ਜਿਹੜੀ ਆ ਉਹ ਲੱਗ ਚੁੱਕੀ ਜੀ। ਇਹਦੇ ਵਿੱਚ ਇਹਨਾਂ ਨੇ ਦਾਅਵਾ ਕੀਤਾ ਆ ਜਿਹੜੀ ਦੂਜੀ ਧਿਰ ਨੇ ਵੀ ਕਹਿੰਦੇ ਵੀ ਇਹਨਾਂ ਪ੍ਰੋਟੈਸਟ ਦੇ ਕਰਕੇ 28% ਕੰਟੇਨਰ ਵੋਲਿਊਮ ਇਹਨਾਂ ਦਿਨਾਂ ਦੇ ਵਿੱਚ ਸਾਡਾ ਜਿਹੜਾ ਉਹ ਘਟ ਗਿਆ। ਸੋ ਕਹਿੰਦੇ ਵੀ ਜਿੱਦਾਂ ਤੁਸੀਂ ਹਰਜੋਤ ਸਿੰਘ ਜੀ ਦੱਸਿਆ ਵੀ ਜਿਹੜੀ ਕੈਲੀਫੋਰਨੀਆ ਅਲਾਮੀਡਾ ਕਾਉਂਟੀ ਦੀ ਜਿਹੜਾ ਸੁਪੀਰੀਅਰ ਕੋਰਟ ਆ ਉਹਦੇ ਕੰਪਲੇਂਟ ਦੇ ਵਿੱਚ ਉਹਨਾਂ ਨੇ ਇਹ ਦਸਤਾਵੇਜ਼ ਜਿਹੜੇ ਆ ਉਹ ਕੀਤੇ ਸੀਗੇ, ਇਹ ਜਿਹੜਾ ਦਾਅਵਾ ਕੀਤਾ ਸੀਗਾ। ਸੋ ਹੁਣ ਕਹਿੰਦੇ ਆ ਵੀ ਜਿਹੜੀ ਕਹਿੰਦੇ ਵੀ 10 ਮਿੰਟ ਤੋਂ ਵੀ ਘੱਟ ਜਿਹੜੀ ਆ ਜੀ ਉਸ ਤੋਂ ਘੱਟ ਆ ਤੇ ਉਹਨੂੰ ਨਹੀਂ ਉਹ ਇੰਜੰਕਸ਼ਨ ਦੀ ਵਾਇਲੇਸ਼ਨ ਮੰਨਣਗੇ, ਤੇ ਜੇ 10 ਮਿੰਟ ਤੋਂ ਵੱਧ ਹੋਈ ਤਾਂ ਫਿਰ ਇਸ ਇੰਜੰਕਸ਼ਨ ਦੀ ਜਿਹੜੀ ਵਾਇਲੇਸ਼ਨ ਆ ਉਹ ਮੰਨੀ ਜਾਊਗੀ। ਸੋ ਤੇ ਉਸ ਦਿਨ ਰਾਜਕਮਲ ਸਿੰਘ ਜੀ ਬਹੁਤ ਸਾਰੇ ਆਪਣੇ ਪ੍ਰੋਟੈਸਟਰ ਵੀ ਕਹਿ ਰਹੇ ਸੀ ਵੀ ਨਹੀਂ ਜੀ ਪੋਰਟ ਆਫ ਓਕਲੈਂਡ ਸਾਡੇ ਨਾਲ ਬੜਾ ਕੋਆਪਰੇਟ ਕਰ ਰਿਹਾ ਆ, ਓਕਲੈਂਡ ਦੀ ਪੁਲਿਸ ਬੜੀ ਕੋਆਪਰੇਟ ਕਰ ਰਹੀ ਆ, ਤੇ ਪੋਰਟ ਆਫ ਓਕਲੈਂਡ ਦੀ ਪਬਲਿਕ ਰਿਲੇਸ਼ਨ ਮੈਨੇਜਰ ਤੇ ਜੋ ਮੀਡੀਆ ਦੀ ਹੈਗੀ ਆ ਮੈਰਲਿਨ ਸੈਂਡੀਫਰਡ, ਉਹਨੇ ਕਿਹਾ ਵੀ ਮੈਂ ਖੁਸ਼ ਹਾਂ ਵੀ ਇਹ ਜਿਹੜਾ ਡਿਸੀਜਨ ਕੋਰਟ ਨੇ ਦਿੱਤਾ ਆ ਵੀ ਕਿਸੇ ਤਰ੍ਹਾਂ ਦੀ ਫਲੋ ਆਫ ਕਮਰਸ ਨੂੰ ਹੁਣ ਪ੍ਰੋਟੈਸਟਰ ਰੋਕ ਨਹੀਂ ਸਕਣਗੇ। ਹੁਣ ਤੁਸੀਂ ਦੇਖ ਲਓ ਕਿ ਕਿੰਨਾ ਕਿ ਤੁਹਾਡਾ ਉਹ ਸਾਥ ਦਿੰਦੇ ਸੀ। ਜੀ ਜੀ ਤੇ ਸਰੋਤੇ ਕਾਲ ਕਰਨ ਦੇ ਲਈ ਨੰਬਰ 408 272 5200 ਜਿਹੜਾ ਉਹ ਰਹੇਗਾ। ਤੇ ਬਾਕੀ ਜਿਹੜੀ ਆ ਉੱਦਾਂ ਜੇ ਨਾਪਟਾ ਵਾਲਿਆਂ ਦੇ ਨਾਲ ਤੁਸੀਂ ਡਿਸਕਸ ਕਰਨਾ ਚਾਹੁੰਦੇ ਹੋ ਉੱਥੇ ਇੰਡੀਆਨਾਪੋਲਿਸ ਤੇ ਤੁਸੀਂ ਰਮਨ ਹੋਣਾ ਦੇ ਨਾਲ ਉੱਥੇ ਕਾਂਟੈਕਟ ਜਿਹੜਾ ਉਹ ਕਰ ਲਿਓ।
ਕਿਉਂਕਿ ਕਈ ਵਾਰੀ ਕਹਿੰਦੇ ਸੀਗੇ ਵੀ ਦੂਜਿਆਂ ਸੂਬਿਆਂ ਦੇ ਵਿੱਚ ਵੀ ਤੁਸੀਂ ਚਾਹੁੰਦੇ ਆ ਵੀ ਇਦਾਂ ਦਾ ਕੁਛ ਬਣੇ। ਤੇ ਇਸ ਦੇ ਨਾਲ ਹੀ ਰਮਨ ਜੀ ਆਪਾਂ ਇਹ ਵੀ ਗੱਲ ਕਰਦੇ ਜਾਈਏ, ਇਸ ਦੇ ਉੱਤੇ ਵੀ ਸਰੋਤੇ ਜੇ ਤੁਹਾਡੇ ਵਿਚਾਰ ਹੋਣ ਤਾਂ ਜ਼ਰੂਰ ਟਿੱਪਣੀ ਵੀ ਕਰਿਓ ਤੇ ਆਪਣੀ ਗੱਲ ਵੀ ਜਿਹੜੀ ਰੱਖਿਓ ਕਿ ਜਿਹੜਾ ਤੁਸੀਂ ਇਸ ਨੂੰ ਜਿਹੜਾ ਉਹ ਦੇਖਦੇ ਆ। ਤੇ ਨਾਲ ਦੇ ਨਾਲ ਰਮਨ ਜੀ ਕੈਲੀਫੋਰਨੀਆ ਦੇ ਵਿੱਚ ਬੜੀ ਸਖਤੀ ਦੇ ਨਾਲ ਟਰੱਕਾਂ ਦੀ ਜਿਹੜੀ ਚੈਕਿੰਗ ਵਗੈਰਾ ਆ ਉਸ ਦਾ ਕੰਮ ਵਿੱਢਿਆ ਹੋਇਆ ਆ। ਸਮੌਗ ਚੈੱਕ ਇਨਫੋਰਸਮੈਂਟ ਜੰਗੀ ਪੱਧਰ ਤੇ ਇੱਕ ਹਿਸਾਬ ਦੇ ਨਾਲ ਚਾਲੂ ਕਰਤੀ। ਜੀ ਆਪਾਂ ਇਹਦੇ ਬਾਰੇ ਚ ਪਿਛਲੇ ਪ੍ਰੋਗਰਾਮ ਦੇ ਵਿੱਚ ਡਿਸਕਸ ਕੀਤਾ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆਪਣਾ ਜਨਵਰੀ 2023 ਤੋਂ ਸ਼ੁਰੂ ਹੋਣਾ ਹੈਗਾ, ਸੋ ਉਹਦਾ ਇੱਕ ਜਿਹੜਾ ਕਹਿ ਲਓ ਕਿ ਉਹਦੀ ਇੱਕ ਸੀਗਾ ਇਵੈਂਟ ਕੀਤਾ ਜਿਹਦੇ ਵਿੱਚ ਕਿ ਉਹਨਾਂ ਨੇ ਸਮੌਗ ਚੈੱਕ ਦੀ ਜਿਹੜੀ ਪ੍ਰਕਿਰਿਆ ਆ ਜਾਂ ਜਿਹੜਾ ਤਰੀਕਾ ਆ ਉਹ ਦਿਖਾਉਣਾ ਚਾਹਿਆ ਕਿ ਜਿਹੜਾ ਰੋਡ ਸਾਈਡ ਤੇ ਸਮੌਗ ਚੈੱਕ ਜਿਹੜੇ ਸੈਂਸਰਸ ਲੱਗਣੇ ਹੈਗੇ ਆ ਜਾਂ ਪੋਰਟੇਬਲ ਜਿਹੜੇ ਸਿਸਟਮ ਲਾਉਣੇ ਹੈਗੇ ਆ, ਉਹ ਉਹਨਾਂ ਦਾ ਜਿਹੜਾ ਇੱਕ ਹਿਸਾਬ ਦੀ ਜਿਹੜੀ ਆ ਉਹ ਇਹ ਇਵੈਂਟ ਸੀ ਉਹਨਾਂ ਦੇ ਬਾਰੇ 'ਚ ਕਿ ਉਹਨੂੰ ਦਿਖਾਉਣ ਦੇ ਲਈ ਕਿ ਕੀ ਹੈਗਾ ਇਹ ਨਵਾਂ ਸਮੋਕ ਚੈੱਕ ਰਿਕੁਆਇਰਮੈਂਟ ਤੇ ਕਿੱਦਾਂ ਕੀਤਾ ਜਾਣਾ ਆ। ਸੋ ਉਹਦੇ ਲਈ ਇਹ ਪ੍ਰੋਗਰਾਮ ਸੀਗਾ, ਇਹਨਾਂ ਨੇ ਆਪਣਾ ਪੋਰਟ ਆਫ ਲਾਸ ਐਂਜਲਸ ਤੇ ਲੌਂਗ ਬੀਚ ਤੇ ਕੀਤਾ ਸੀ। ਇਹਦੇ ਵਿੱਚ ਤਕਰੀਬਨ 1200 ਟਰੱਕ ਜਿਹੜੇ ਆ ਉਹ ਸਕਰੀਨ ਕੀਤੇ ਗਏ ਆ। ਸੋ 1200 ਟਰੱਕ ਜਿਹੜੇ ਆ ਉਹ ਉੱਥੇ ਲੰਘਦੇ ਉਹਨਾਂ ਨੇ ਸਕਰੀਨ ਕੀਤੇ ਹੈਗੇ, ਉਹਦੇ ਬਾਰੇ ਦੇ ਵਿੱਚ ਜਿਹੜੀਆਂ ਰਿਕੁਆਇਰਮੈਂਟਸ ਆ ਉਹ ਦੱਸੀਆਂ ਹੈਗੀਆਂ, ਜਾਣਕਾਰੀਆਂ ਦਿੱਤੀਆਂ ਹੈਗੀਆਂ ਕਿ ਕਿਸ ਤਰ੍ਹਾਂ ਇਹਨੇ ਕੰਮ ਕਰਨਾ ਹੈਗਾ। ਸੋ ਉਹ ਸਾਰੀ ਚੀਜ਼ ਜਿਹੜੀ ਆਪਾਂ ਪਹਿਲੇ ਪ੍ਰੋਗਰਾਮਾਂ ਦੇ ਵਿੱਚ ਵੀ ਦੱਸ ਚੁੱਕੇ ਹਾਂ ਕਿ ਜਿਹੜੇ ਇਹਦੇ ਵਿੱਚ ਪੋਰਟੇਬਲ ਐਮਿਸ਼ਨ ਐਕੁਇਜ਼ੀਸ਼ਨ ਸਿਸਟਮ ਹੈਗਾ ਜਿਹੜਾ ਉਹ ਰੋਡ ਸਾਈਡ ਤੇ ਮੋਨੀਟਰਿੰਗ ਲੱਗੂਗੀ ਉਹਦੀ, ਤੇ ਜਿਹੜਾ ਹੈਵੀ ਡਿਊਟੀ ਇੰਸਪੈਕਸ਼ਨ ਤੇ ਮੇਨਟੇਨੈਂਸ ਪ੍ਰੋਗਰਾਮ ਹੈਗਾ HDIM ਜਿਹੜਾ ਪ੍ਰੋਗਰਾਮ ਹੈਗਾ ਉਹ ਜਿਹੜਾ ਆ ਉਹ ਪਹਿਲਾ ਫੇਜ਼ ਜਿਹੜਾ ਆ ਉਹ ਜਨਵਰੀ 1 2023 ਨੂੰ ਸ਼ੁਰੂ ਹੋਣਾ ਆ। ਤੇ ਉਸ ਦੇ ਵਿੱਚ ਜਿਹੜੇ ਕੋਈ ਵੀ ਹੈਵੀ ਡਿਊਟੀ ਟਰੱਕ ਹੈਗੇ ਆ, ਬੱਸਿਸ ਹੈਗੀਆਂ, ਐਗਰੀਕਲਚਰ ਇਕੁਇਪਮੈਂਟ ਹੈਗਾ, ਪਰਸਨਲ ਮੋਟਰ ਹੋਮ ਹੈਗੇ ਆ, ਜਿਨ੍ਹਾਂ ਦਾ ਵੀ ਵੇਟ ਗ੍ਰੋਸ ਵੇਟ 14,000 ਪਾਉਂਡ ਤੋਂ ਵੱਧ ਹੈਗਾ ਉਹ ਇਸ ਪ੍ਰੋਗਰਾਮ ਦੇ ਥੱਲੇ ਆਉਣਗੇ। ਤੇ ਉਸ ਤੋਂ ਬਾਅਦ ਜਿਹੜਾ ਇਹਦਾ ਪ੍ਰੋਗਰਾਮ ਦਾ ਸੈਕੰਡ ਫੇਜ਼ ਹੈਗਾ ਉਹ ਸ਼ੁਰੂ ਹੋਣਾ, ਜਿਹਦੇ ਵਿੱਚ ਕਿ ਟਵਾਈਸ ਅ ਈਅਰ ਜਿਹੜਾ ਆ ਉਹ ਤੁਹਾਡੀ ELD ਜਿਹੜਾ ਔਨਬੋਰਡ ਰਿਕਾਰਡਿੰਗ ਡਿਵਾਈਸ ਹੈਗਾ ਉਹਦੇ ਥਰੂ ਤੁਸੀਂ ਜਿਹੜਾ ਆ ਉਹ ਐਕਸੈਸ ਦੇ ਕੇ ਤੇ ਉਹਦੇ ਥਰੂ ਟਵਾਈਸ ਅ ਈਅਰ ਤੁਹਾਡਾ ਜਿਹੜਾ ਸਮੌਗ ਚੈੱਕ ਆ ਉਹ ਹੋਇਆ ਕਰੇਗਾ। ਜਿਨ੍ਹਾਂ ਦਾ ਸਮੌਗ ਜਿਨ੍ਹਾਂ ਦੇ OBDR ਜਾਂ ਆਪਣਾ ELD ਡਿਵਾਈਸ ਨਹੀਂ ਲੱਗਾ ਹੈਗਾ ਉਹਨਾਂ ਨੂੰ ਸਪੈਸੀਫਿਕ ਪਲੇਸਿਸ ਜਿਹੜੀਆਂ ਕਿ ਸਰਟੀਫਾਈਡ ਹੋਣਗੀਆਂ ਕਾਰਬ ਵੱਲੋਂ, ਉੱਥੇ ਜਾ ਕੇ ਸਰਟੀਫਾਈਡ ਇਕੁਇਪਮੈਂਟ ਦੇ ਨਾਲ ਉੱਥੋਂ ਉਹਨਾਂ ਨੂੰ ਰੀਡਿੰਗ ਲੈ ਕੇ ਤੇ ਕਾਰਬ ਨੂੰ ਜਿਹੜੀ ਆ ਉਹ ਅਪਲੋਡ ਕਰਨੀ ਪਊਗੀ ਸਰਟੀਫਿਕੇਟ, ਤਾਂ ਜਿਹੜਾ ਕਾਰਬ ਤੋਂ ਕੰਪਲਾਇੰਸ ਦਾ ਸਰਟੀਫਿਕੇਟ ਆ ਉਹ ਤਾਂ ਮਿਲੇਗਾ। 2027 ਦੇ ਵਿੱਚ ਜਾ ਕੇ ਇਹ ਜਿਹੜੀ ਹੈਗੀ ਆ ਸਮੌਗ ਚੈੱਕ ਆ ਉਹ 4 ਵਾਰੀ ਹੋ ਜਾਣਾ ਆ। ਸੋ ਇਹ ਪਹਿਲਾਂ ਤੇ ਅਰਲੀ ਸੀਗਾ ਲੇਕਿਨ ਹੁਣ ਇਹਨੂੰ ਪੁਸ਼ ਕਰਕੇ 2027 ਚ ਕਰਤਾ ਹੈ, ਪਰ 2027 ਤੱਕ ਟਵਾਈਸ ਅ ਈਅਰ ਜਿਹੜਾ ਹੈਗਾ ਉਹ ਕੀਤਾ ਜਾਣਾ ਹੈਗਾ। ਸੋ ਸਿੰਪਲੀ ਇਹ ਹੈਗਾ ਕਿ ਜੇ ਤੁਸੀਂ ਇਹਦੇ ਵਿੱਚ ਇਹ ਵੀ ਆ ਕਿ ਜੇ ਤੁਸੀਂ ਸਟੇਟ ਦੇ ਬਾਹਰ ਦਾ ਟਰੱਕ ਹੈਗਾ ਆ ਉਹਦੇ ਲਈ, ਜਾਂ ਕੋਈ ਵੀ ਟਰੱਕ ਜਿਹੜਾ ਜਿਹਨੇ ਸਟੇਟ ਆਫ ਕੈਲੀਫੋਰਨੀਆ ਨੂੰ ਕ੍ਰਾਸ ਕਰਨਾ ਹੈਗਾ ਜਾਂ ਉਹਦੇ ਥਰੂ ਲੰਘਣਾ ਹੈਗਾ ਜਾਂ ਇੱਥੇ ਡਿਲੀਵਰੀ ਕਰਨ ਆਉਣਾ ਜਾਂ ਇੱਥੋਂ ਪਿਕਅਪ ਕਰਨ ਆਉਣਾ ਆ, ਚਾਹੇ ਤੁਸੀਂ ਇੱਥੋਂ ਦੇ ਰਜਿਸਟਰਡ ਨਹੀਂ ਵੀ ਹੈਗੇ ਕੈਲੀਫੋਰਨੀਆ ਦੇ, ਸਟਿਲ ਯੂ ਹੈਵ ਟੂ ਫੋਲੋ ਦਾ ਰੂਲ, ਤੁਹਾਨੂੰ ਉਹ ਰੂਲ ਫੋਲੋ ਕਰਨਾ ਪੈਣਾ ਹੈਗਾ। ਜਿਹੜਾ ਕੈਲੀਫੋਰਨੀਆ ਰਜਿਸਟਰਡ ਵਹੀਕਲ ਹੈਗਾ ਉਹਨੂੰ ਤਾਂ ਕਰਨਾ ਹੀ ਪੈਣਾ ਆ, ਪਰ ਜਿਹੜਾ ਬਾਹਰ ਦੀ ਸਟੇਟ ਤੋਂ ਕੋਈ ਵੀ ਆ ਰਿਹਾ ਹੈਗਾ ਉਹਨਾਂ ਨੂੰ ਵੀ ਇਹ ਰੂਲ ਜਿਹੜਾ ਕੰਪਲਸਰੀ ਹੈਗਾ ਫੋਲੋ ਕਰਨਾ ਪਊਗਾ। ਸੋ ਉਹਨਾਂ ਦੀ ਵੀ ਜਿਹੜੀ ਸਕੈਨਿੰਗ ਆ ਉਹ ਨਾਲ ਦੇ ਨਾਲ ਹੋਊਗੀ। ਜੀ ਸੋ ਬਿਲਕੁਲ। ਸੋ ਦੇਖੋ ਕਿੰਨੀਆਂ ਚੀਜ਼ਾਂ ਲਗਾਤਾਰ ਪੈਰਲਲ ਜਿਹੜੀਆਂ ਚੱਲ ਰਹੀਆਂ ਤੇ ਆਪਣੇ ਨਾਲ ਕਾਲਰ ਵੀ ਜੁੜੇ ਆ ਤੇ ਤੁਸੀਂ ਸਰੋਤਿਓ ਕਾਲ ਕਰਕੇ ਜੇ ਸਵਾਲ ਪੁੱਛਣਾ ਚਾਹੁੰਦੇ ਆ, ਫੋਨ ਨੰਬਰ ਹੈ 408-272 ਤੇ 5200 4082725200। ਇਸ ਨੰਬਰ ਤੇ ਕਾਲ ਕਰਕੇ ਤੁਸੀਂ ਆਪਣੇ ਸਵਾਲ ਪੁੱਛ ਸਕਦੇ ਹੋ ਜਾਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਜੋਧ ਸਿੰਘ ਜੁੜੇ ਨੇ, ਸਤਿ ਸ਼੍ਰੀ ਅਕਾਲ ਜੋਧ ਜੀ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ ਰਮਨ ਭਾਜੀ, ਮੈਂ ਤੁਹਾਡੇ ਤੋਂ ਪੁੱਛਣਾ ਸੀ, ਤੁਹਾਡੀ ਇੱਕ ਵੀਡੀਓ ਮੈਂ ਦੇਖੀ ਸੀਗੀ ਫੇਸਬੁੱਕ ਤੇ ਕਾਰਬ ਨੂੰ ਲੈ ਕੇ। ਉਹ ਕਾਰਬ ਕੀ ਚੀਜ਼ ਹੈ? ਜੇ ਮੇਰਾ ਟਰੱਕ ਤਾਂ ਹੈਗਾ 2016 ਮਾਡਲ, ਮੇਰੇ ਕੋਲ ਡਰਾਈਵ ਵੈਨ ਹੈ ਜੀ। ਕਾਰਬ ਕੀ ਚੀਜ਼ ਹੈ, ਉਹਦਾ ਕੀ ਸਰਟੀਫਿਕੇਟ ਲੈਣਾ ਜਾਂ ਕਿੱਥੇ ਅਪਲਾਈ ਕਰਨਾ ਜਾਂ ਕੀ ਹੈ ਜੀ? ਤਾਂ ਤੁਸੀਂ 2016 ਦਾ ਟਰੱਕ ਚਲਾ ਰਹੇ ਆ, ਤੁਸੀਂ ਅਜੇ ਤੱਕ ਕਾਰਬ ਦਾ ਸਰਟੀਫਿਕੇਟ ਲਿਆ ਨਹੀਂ ਆ? ਆਪਣਾ ਟਰੱਕ ਜਿਹੜਾ ਅਜੇ ਤੱਕ ਰਜਿਸਟਰਡ ਨਹੀਂ ਕੀਤਾ, ਕਦੋਂ ਤੋਂ ਚਲਾ ਰਹੇ ਤੁਸੀਂ? ਮੈਂ 2016 ਤੋਂ ਚਲਾ ਰਿਹਾ, ਮਤਲਬ ਮੇਰਾ ਲਾਇਸੈਂਸ ਤਾਂ ਬਹੁਤ ਪੁਰਾਣਾ ਹੈ ਲੇਕਿਨ ਮੈਂ ਲਿਆ 2016 ਚ ਹੈ। ਲੇਕਿਨ ਇਹਦੇ ਬਾਰੇ ਤੁਸੀਂ ਕਾਰਬ ਅਜੇ ਤੱਕ ਰਜਿਸਟਰ ਨਹੀਂ ਕੀਤਾ ਮਤਲਬ? ਬਸ ਤੁਸੀਂ ਰਜਿਸਟਰ ਮੈਂ ਪੁੱਛਣਾ ਚਾਹੁੰਦਾ।
ਹਾਂਜੀ ਮੈਨੂੰ ਪਤਾ ਹੀ ਨਹੀਂ ਮੈਂ ਕੀ ਕਰਨਾ ਸੀਗਾ ਭਾਜੀ। 6 ਸਾਲ ਹੋ ਗਏ ਤੁਹਾਨੂੰ ਟਰੱਕ ਚਲਾਉਂਦਿਆਂ ਨੂੰ, ਕਾਰ ਤਾਂ ਪਹਿਲੇ ਦਿਨ ਤੋਂ ਤੁਹਾਨੂੰ ਪਤਾ ਹੋਣੀ ਚਾਹੀਦੀ ਵੀ ਕੀ ਚੀਜ਼ ਹੈ। ਭਾਜੀ ਅਸੀਂ ਬਹੁਤ ਵਾਰੀ ਕੈਲਕੂਲੇਟਰ ਸੋਰਸ ਦੀ ਗੱਲ ਕਰ ਚੁੱਕੇ ਹਾਂ। ਇਹ ਕੀ ਹੈਗਾ, ਇਹ ਅਦਾਰਾ ਹੈਗਾ ਜਿਹੜਾ ਕਿ ਤੁਹਾਡੀ ਇੱਥੇ ਜਿਹੜੀ 에ਅਰ ਹੈਗੀ ਆ ਉਹਦੇ ਤੇ ਇਹ ਪੋਲਿਊਸ਼ਨ ਨੂੰ ਬੇਸਿਕਲੀ ਕੰਟਰੋਲ ਕਰਨ ਲਈ। ਇਹ ਪੋਲਿਊਸ਼ਨ ਦੀ FBI ਕਹਿ ਸਕਦੇ ਆਪਾਂ। ਕੈਲੀਫੋਰਨੀਆ 에ਅਰ ਰਿਸੋਰਸਸ ਬੋਰਡ ਜੀ। ਹਾਂਜੀ ਮੈਂ ਇਹਦਾ ਲਿੰਕ ਪਾ ਦਿੰਦਾ ਆ, ਤੁਸੀਂ ਆਪਣਾ ਟਰੱਕ ਜ਼ਰੂਰ ਜਾ ਕੇ ਉੱਥੇ ਰਜਿਸਟਰ ਕਰੋ ਔਰ ਉੱਥੇ ਤੁਹਾਨੂੰ ਪਤਾ ਲੱਗੇਗਾ ਕਿ ਜਿਹੜਾ ਟਰੱਕ ਤੁਹਾਡਾ ਹੈਗਾ ਉਹ ਕਦੋਂ ਤੱਕ ਚੱਲ ਸਕਦਾ ਹੈਗਾ, ਕਦੋਂ ਤੱਕ ਉਹਦੇ ਵਿੱਚ ਜਿਹੜਾ ਕੰਮ ਤੁਸੀਂ ਕੀਤਾ ਜਾ ਸਕਦਾ ਹੈਗਾ। ਸੋ ਇਹ ਇੱਕ ਰਿਕੁਆਇਰਮੈਂਟ ਹੈਗੀ ਆ ਬਾਏ ਲਾਅ ਕਿ ਤੁਹਾਨੂੰ ਜਿਹੜਾ ਇਹ ਟਰੱਕ ਆ ਆਪਣਾ ਜਿਹੜਾ ਉਹ ਰਜਿਸਟਰ ਕਰਾਉਣਾ ਚਾਹੀਦਾ ਆ ਕਾਰ ਦੇ ਨਾਲ। ਲਾਅ ਹੈਗਾ ਜੇ ਤੁਹਾਡਾ ਟਰੱਕ ਰਜਿਸਟਰ ਨਹੀਂ ਹੋਇਆ ਤੇ ਜਲਦੀ ਹੀ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਤੁਹਾਡਾ ਜਿਹੜਾ ਹੈਗਾ ਆ ਉਹ ਰਜਿਸਟ੍ਰੇਸ਼ਨ ਜਿਹੜੀ ਆ ਤੁਹਾਡੀ ਉਹ ਹੋਲਡ ਤੇ ਪੈ ਜਾਣੀ ਆ। ਸੋ ਪਲੀਜ਼ ਜੇ ਤੁਸੀਂ ਰਜਿਸਟਰ ਨਹੀਂ ਕਰਾਇਆ, ਜਿੰਨੇ ਵੀ ਸਾਡੇ ਵੀਰ ਭੈਣ ਭਰਾ ਸੁਣਦੇ ਹੈਗੇ ਆ, ਪਲੀਜ਼ ਜੇ ਤੁਸੀਂ ਕਾਰ ਤੇ ਟਰੱਕ ਰਜਿਸਟਰ ਨਹੀਂ ਕਰਾਇਆ ਹੈਗਾ ਤੇ ਜ਼ਰੂਰ ਕਾਰ ਨੂੰ ਜਿਹੜਾ ਆ ਤੁਸੀਂ ਅਪਰੋਚ ਕਰਕੇ ਉਹਨਾਂ ਦੀ ਮੈਂ ਵੈਬਸਾਈਟ ਪਾਤੀ ਹੈਗੀ ਆਪਣੀ ਹੁਣੇ ਫੇਸਬੁੱਕ ਲਾਈਵ ਤੇ ਜੀ, ਉੱਥੇ ਜਾ ਕੇ ਤੁਸੀਂ ਟਰੱਕ ਰਜਿਸਟਰ ਕਰਾ ਸਕਦੇ ਆ। ਤੁਹਾਡਾ ਟਰੱਕ ਜਿਹੜਾ ਆ 16 ਦਾ ਆ ਮੋਸਟ ਪ੍ਰੋਬੇਬਲੀ ਜੇ ਹੈਗਾ ਵਰਕੇਬਲ ਆ। ਸੋ ਪਰ ਰਜਿਸਟ੍ਰੇਸ਼ਨ ਹੋਣੀ ਜ਼ਰੂਰੀ ਆ। ਸੋ ਵਿਦਆਊਟ ਰਜਿਸਟ੍ਰੇਸ਼ਨ ਵੀ ਟਿਕਟ ਜਿਹੜੀ ਆ ਉਹ ਮਿਲ ਸਕਦੀ ਆ। ਬਹੁਤ ਬਹੁਤ ਮਿਹਰਬਾਨੀ ਵੀਰ ਜੀ, ਧੰਨਵਾਦ ਜੀ। ਰਮਨ ਜੀ ਹੁਣ ਇੱਥੇ ਚਲੋ ਨਾਲ ਲੱਗਦਾ ਹੀ ਸਵਾਲ ਆ ਵੀ ਹੁਣ ਇਹ ਕੇਸ ਆਪਣੇ ਸਾਹਮਣੇ ਆ ਵੀ ਇਹਨਾਂ ਨੇ ਕਰਾਇਆ ਨਹੀਂ, 6 ਸਾਲ ਹੋ ਗਏ ਇਦਾਂ ਚਲਾਉਂਦਿਆਂ ਨੂੰ, ਤੇ ਇਦਾਂ ਜਿਹੜੀ DMV ਰਜਿਸਟਰ ਕਰਦੀ ਆ ਜਾਂ ਜੇ ਹੋਰ ਕਿਤੇ, ਇਹਦਾ ਮਤਲਬ ਇਹਨਾਂ ਦੀ ਕਦੇ ਕੋਈ ਚੈੱਕ ਹੀ ਨਹੀਂ ਹੋਈ ਜਿਹੜਾ ਇਹਨਾਂ ਨੂੰ ਕਾਰ ਦੇ ਬਾਰੇ ਕਦੀ ਪੁੱਛਿਆ ਹੀ ਨਹੀਂ ਗਿਆ ਹੋਊਗਾ। ਦੇਖੋ ਕਿਉਂਕਿ ਉਹ ਡਰਾਈਵ ਵੈਨ ਚਲਾਉਂਦੇ ਹੈਗੇ ਆ, ਡਰਾਈਵ ਵੈਨ ਦੇ ਵਿੱਚ ਥੋੜਾ ਜਿਹਾ ਰੀਫਰ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਐਨਫੋਰਸਮੈਂਟ ਹੈਗੀ ਆ, ਡਰਾਈਵ ਵੈਨ ਦੇ ਵਿੱਚ ਥੋੜੀ ਹੈਗੀ ਆ। ਇਸੇ ਕਰਕੇ ਜਿਹੜਾ ਸਿਸਟਮ ਹੈਗਾ ਆ ਉਹ ਮਤਲਬ ਕਿ ਕੰਮ ਨਹੀਂ ਸੀ ਕਰ ਰਿਹਾ ਕਿਉਂਕਿ ਪਰਸਨਲ ਜਿਹੜੀ ਸੀਗੀ ਰਿਕੁਆਇਰਮੈਂਟ ਜਾਂ ਪਰਸਨਲ ਜਿਹੜੀ ਇਨਫੋਰਸਮੈਂਟ ਸੀ ਉਹ ਹੈ ਨਹੀਂ ਸੀ। ਸੋ ਇਸ ਕਰਕੇ ਇਸੇ ਹੀ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਕਿ ਬਹੁਤ ਜਿਹੜੇ ਐਸੇ ਟਰੱਕਸ ਹੈਗੇ ਜਿਹੜੇ ਰਜਿਸਟਰਡ ਹੀ ਨਹੀਂ ਹੈਗੇ ਕਾਰ ਦੇ ਨਾਲ ਤੇ ਉਹ ਸਟਿਲ ਚੱਲ ਰਹੇ ਹੈਗੇ ਆ, ਬਿਕੋਜ਼ ਦੇ ਨੈਵਰ ਗਾਟ ਪੁਲਡ ਆਊਟ ਬਾਈ ਕਾਰ। ਤੇ ਉਹ ਇਸ ਕਰਕੇ ਲੱਕੀ ਵਨ ਆ ਕਿ ਪੁਲ ਆਊਟ ਨਹੀਂ ਹੋਏ ਤੇ ਇਸ ਕਰਕੇ ਉਹ ਚੱਲੀ ਜਾ ਰਹੇ ਆ। ਸੋ ਇਸੇ ਕਰਕੇ ਜਿਹੜਾ ਇਹ ਹੈਗਾ ਆ ਰੋਡ ਸਾਈਡ ਸਕੈਨਿੰਗ ਹੈਗੀ ਆ ਇਹ ਸ਼ੁਰੂ ਕੀਤੀ ਗਈ ਆ ਕਿਉਂਕਿ ਐਗਜ਼ੈਕਟਲੀ ਆਹ ਕੇਸ ਜਿਹੜਾ ਆ ਤੁਹਾਡੇ ਸਾਹਮਣੇ ਹੀ ਆ। ਮਤਲਬ ਕਿ ਇਹਦੇ ਸੋ ਬੇਸਿਕਲੀ ਫਿਰ ਉਹ ਇਹ ਨਹੀਂ ਹੋਊਗਾ ਵੀ ਡਰਾਈਵਰ ਆ ਕਿ ਰੀਫਰ ਆ, ਫਿਰ ਚੈਕਿੰਗ ਜਦੋਂ ਹੋਣੀ ਆ ਸੈਂਸਰ ਜਿਹੜੇ ਲੱਗੇ ਉਹ ਸਾਰਿਆਂ ਦਾ ਹੀ ਉਹਨੇ ਚੈੱਕ ਕਰੀ ਜਾਣਾ। ਅੱਛਾ ਦਵਿੰਦਰ ਸਿੰਘ ਹੁਣ ਦਾ ਸਵਾਲ ਹੈਗਾ ਕਿ ਕਦੋਂ ਰਜਿਸਟਰ ਕਰਨਾ ਕਾਰ ਦੇ ਲਈ। ਤੁਹਾਨੂੰ ਟਰੱਕ ਰਜਿਸਟਰ ਜਿਹੜਾ ਆ ਆਪਣਾ ਆਲਰੇਡੀ ਹੋਣਾ ਚਾਹੀਦਾ ਟਰੱਕ ਤੋਂ ਤੁਹਾਡੇ ਨਾਲ, ਪਰ ਜਿਹੜਾ ਕਾਰ ਦੇ ਲਈ ਰਜਿਸਟ੍ਰੇਸ਼ਨ ਆ ਉਹ ਕੋਈ ਨਹੀਂ ਹੈਗੀ। ਪਰ ਜੇ ਤੁਹਾਡਾ ਟਰੱਕ ਜਿਹੜਾ ਆ ਉਹ ਰਜਿਸਟਰਡ ਨਹੀਂ ਹੈਗਾ ਤਾਂ ਪਲੀਜ਼ ਆਪਣਾ, ਕਿਉਂਕਿ ਜਦੋਂ ਦੇਖੋ ਇਹ ਕਾਰ ਦਾ ਬਹੁਤ ਵੱਡਾ ਮਸਲਾ ਆ ਜੀ। ਜਿਹੜੇ ਲੋਕੀ ਇਸ ਵੇਲੇ ਨਹੀਂ, ਜਿਨ੍ਹਾਂ ਨੂੰ ਪਤਾ ਹੈਗਾ, ਜੇ ਤੁਸੀਂ ਟਰੱਕ ਇਸ ਵੇਲੇ ਬਾਏ ਕਰਦੇ ਹੈਗੇ ਆ ਤੇ ਜੇ ਤੁਸੀਂ ਕੈਲੀਫੋਰਨੀਆ ਨੂੰ ਟਰੱਕ ਲੈ ਕੇ ਜਾਣਾ ਜਾਂ ਕੈਲੀਫੋਰਨੀਆ 'ਚ ਰਹਿੰਦੇ ਆ ਤੇ ਤੁਹਾਡਾ ਬਹੁਤ ਵੱਡਾ ਇੱਕ ਰੀਜ਼ਨ ਹੋਣਾ ਚਾਹੀਦਾ ਕਿ ਟਰੱਕ ਲੈਣ ਤੋਂ ਪਹਿਲਾਂ ਕਾਰ ਦੀ ਵੈਬਸਾਈਟ ਤੇ ਜਾ ਕੇ ਉਹਦੀ ਇੰਜਣ ਦਾ ਫੈਮਿਲੀ ਨੇਮ ਪਾ ਕੇ, ਇੰਜਣ ਦਾ ਈਅਰ ਪਾ ਕੇ ਤੁਸੀਂ ਪਹਿਲਾਂ ਚੈੱਕ ਕਰੋ ਕਿ ਤੁਹਾਡਾ ਟਰੱਕ ਕਿੰਨੇ ਸਾਲ ਤੱਕ ਚੱਲ ਸਕਦਾ। ਸੋ ਬਹੁਤ ਜਿਹੜੇ ਟਰੱਕਸ ਹੈਗੇ ਆ ਉਹ ਇਸ ਇਸ਼ੂ ਦੇ ਵਿੱਚ ਹੈਗੇ ਆ ਕਿ ਜਿਨ੍ਹਾਂ ਦੇ ਵਿੱਚ ਈਜ਼ਰ ਉਹਨਾਂ ਦਾ ਡਿਲੀਟ ਕੀਤਾ ਗਿਆ ਜਾਂ ਉਹਨਾਂ ਦਾ ਕੋਈ ਐਸੀ ਪ੍ਰੋਬਲਮ ਹੈਗੀ ਆ ਟਰੱਕ ਦੇ ਵਿੱਚ ਕਿ ਉਹਨਾਂ ਦਾ ਜਿਹੜਾ ਡੈਫ ਹੈਗਾ ਉਹ ਨਹੀਂ ਚੱਲ ਰਿਹਾ ਹੈਗਾ। ਤੇ ਜੇ ਉਹ ਪ੍ਰੋਬਲਮ ਹੈਗੀ ਆ ਉਹ ਟਰੱਕ ਜਿਹੜਾ ਹੈਗਾ ਉਹ ਬੇਸਿਕਲੀ ਕੈਲੀਫੋਰਨੀਆ ਦੇ ਵਿੱਚ ਨਹੀਂ ਚੱਲ ਸਕਦਾ ਹੈਗਾ। ਔਰ ਇਹਨੂੰ ਰਿਪੇਅਰ ਕਰਵਾਉਣ ਵਾਸਤੇ ਜੇ ਤੁਹਾਡਾ ਡੈਫ ਜਿਹੜਾ ਉਹ ਡਿਲੀਟ ਕੀਤਾ ਹੋਇਆ ਜਾਂ ਬਾਈਪਾਸ ਕੀਤਾ ਹੋਇਆ ਤੇ ਇਹਨੂੰ ਰਿਪੇਅਰ ਕਰਾਉਣ ਵਾਸਤੇ ਜਿਹੜੀ ਕਾਸਟ ਆ, ਮੈਂ ਇੱਥੇ ਇੰਡੀਆਨਾ ਦੇ ਵਿੱਚ ਵੀ ਕੱਲ ਮੈਂ ਸੀਗਾ ਫਰੇਟਲਾਈਨਰ ਦੇ ਉੱਥੇ ਵੀ ਮੈਂ ਪਤਾ ਕੀਤਾ ਸੀਗਾ ਤੇ ਦੇ ਆਰ ਸੇਇੰਗ ਕਿ ਅਬਾਊਟ 20,000 ਦੇ ਕਰੀਬ ਇਹਦੀ ਕਾਸਟ ਹੈਗੀ ਆ ਟੂ ਰਿਪੇਅਰ ਇਹਨੂੰ ਵਾਪਸ ਐਡ ਕਰਾਉਣ ਲਈ। ਸੋ ਅਸੀਂ ਕਾਸਟ ਜਿਹੜੀ ਸੀ ਉਹ 9 to 16,000 ਦੀ ਗੱਲ ਕਰ ਰਹੇ ਸੀਗੇ, ਪਰ ਡੈਫੀਨੇਟਲੀ ਜਿਹੜੀ ਕਾਸਟ ਹੈਗੀ ਆ ਉਸ ਤੋਂ ਉੱਤੇ ਹੈਗੀ ਆ। 16,000 ਦਾ ਜਿਹੜਾ ਉਹਦਾ ਜਿਹੜਾ ਹੈਗਾ ਪਾਰਟਸ ਹੈਗੇ ਆ ਤੇ 4,000 ਦੀ ਜਿਹੜੀ ਆ ਉਹਦੇ ਉੱਤੇ ਤੁਹਾਡੀ ਜਿਹੜੀ ਆ ਲੇਬਰ ਹੈਗੀ ਆ। ਜੀ ਜੀ ਆਪਣੇ ਨਾਲ ਜੁੜੇ ਨੇ ਕਰਮਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਜਿਹੜਾ ਟਰੱਕ ਆ ਜੀ 2012 ਦਾ ਜੀ, ਰਜਿਸਟਰਡ ਹੈਗਾ 22 ਤੱਕ ਜੀ। ਤੇ ਕਈ ਬੰਦੇ ਕਹਿੰਦੇ ਵੀ ਇਹ ਟਰੱਕ 1 ਸਾਲ ਚੱਲਣੇ ਆ ਤੇ ਕਈ ਕਹਿੰਦੇ 24 ਦੇ ਵਿੱਚ ਇੱਕ ਹੋਰ ਨਵਾਂ ਕਾਨੂੰਨ ਆਉਣਾ ਵੀ 8 ਲੱਖ ਤੋਂ ਬਾਅਦ ਇਹ ਡਿਫਰੈਂਟ ਟਰੱਕ ਗਾਂ ਚੱਲਣੇ ਨਹੀਂ ਬੰਦ ਕਰ ਲੈਣੇ ਆ। ਕੀ ਇਹ ਸਹੀ ਆ ਜਾਂ ਗਲਤ ਆ ਜੀ?
ਪਹਿਲਾਂ ਤਾਂ ਜਿਹੜਾ ਤੁਹਾਡਾ ਟਰੱਕ ਹੈ ਉਹ 2022 ਦੇ ਦਸੰਬਰ 31 ਤੱਕ ਚੱਲਣਾ ਹੈਗਾ ਆ। ਜਿਹੜਾ 12 ਵਾਲਾ ਟਰੱਕ ਹੈਗਾ ਆ ਉਹ 22 ਦੇ ਐਂਡ ਤੱਕ ਚੱਲਣਾ ਹੈਗਾ। ਸੌਰੀ ਰਮਨ ਜੀ, ਮੈਂ ਤੁਹਾਨੂੰ ਇੱਥੇ ਟੋਕ ਰਿਹਾ, ਇੱਕ ਚੀਜ਼ ਮੈਂ ਇੱਥੇ ਕਲੀਅਰ ਕਰ ਦੇਣਾ ਚਾਹੁੰਦਾ ਵੀ ਉਹ ਇੰਜਨ ਦੇ ਈਅਰ ਤੇ ਡਿਪੈਂਡ ਆ ਕਿ ਜਿਹੜੇ ਚੇਸੀ ਦੇ ਈਅਰ ਤੇ ਡਿਪੈਂਡ ਆ? ਇੰਜਨ ਦੇ ਈਅਰ ਤੇ ਡਿਪੈਂਡ ਆ। ਠੀਕ ਹੈ। ਸੋ ਜਿੱਦਾਂ ਹੁਣ ਕਹਿੰਦੇ ਵੀ ਟਰੱਕ ਇਹਨੇ ਦਾ ਇੰਜਨ ਦੀ ਗੱਲ ਕਰੀਏ ਵੀ ਇੰਜਨ ਜੇ 2012 ਦਾ ਤਾਂ ਫਿਰ 2022 ਤੱਕ ਚੱਲਦਾ। ਹਾਂਜੀ, 22 ਤੱਕ ਆ। ਤੇ ਉਹ ਇਸ ਸਾਲ ਦੇ ਐਂਡ ਦੇ ਵਿੱਚ ਇਹ ਟਰੱਕ ਜਿਹੜੇ ਕਾਫੀ ਜਿਹੜੇ ਟਰੱਕ ਆ ਉਹ ਐਂਡ ਹੋ ਜਾਣੇ ਆ। ਤੇ ਜਿਹੜਾ ਹੈਗਾ ਕਿ 24 ਦੇ ਵਿੱਚ ਨਵਾਂ ਆ ਰਿਹਾ ਹੈਗਾ ਜਿਹੜਾ ਐਮਿਸ਼ਨ ਕੰਟਰੋਲ ਹੈਗੇ ਉਹ ਨਵੇਂ ਆ ਰਹੇ ਹੈਗੇ ਆ। ਅਜੇ ਤੱਕ ਕੋਈ ਐਸਾ ਇੰਡੀਕੇਸ਼ਨ ਨਹੀਂ ਹੈਗੀ ਕਿ ਡੈਫ ਵਾਲੇ ਟਰੱਕ ਬੰਦ ਹੋ ਜਾਣੇ ਆ, ਇਦਾਂ ਦੀ ਕੋਈ ਇੰਡੀਕੇਸ਼ਨ ਨਹੀਂ ਹੈਗੀ। ਪਰ ਵੀ ਡੋਂਟ ਨੋ ਐਨੀਥਿੰਗ ਅਬਾਊਟ ਇਟ। ਜਿਹੜੇ ਇੰਜਨ ਮੈਨੂਫੈਕਚਰਰ ਸੀਗੇ ਉਹਨਾਂ ਨੇ ਵੀ ਜਿਹੜਾ ਲਾਸੂਟ ਕੀਤਾ ਸੀਗਾ ਕਾਰ ਦੇ ਉੱਤੇ ਕਿ ਸਾਨੂੰ 2 ਸਾਲ ਦਾ ਹੋਰ ਸਮਾਂ ਦਿਓ, ਉਹ ਵੀ ਜਿਹੜਾ ਸਮਾਂ ਹੈਗਾ ਉਹਨਾਂ ਨੇ ਨਹੀਂ ਵਧਾਇਆ। ਸੋ ਉਹ ਜਿਹੜਾ ਲਾਸੂਟ ਸੀਗਾ ਉਹਨਾਂ ਨੇ ਪੁੱਲ ਆਊਟ ਕਰ ਲਿਆ, ਡਰੋਪ ਆਊਟ ਕਰਤਾ। ਸੋ ਇਸ ਵੇਲੇ ਜਿਹੜਾ 24 ਦੇ ਵਿੱਚ ਐਮਿਸ਼ਨਸ ਆਉਣੇ ਆ ਉਹਨਾਂ ਦੇ ਬਾਰੇ ਦੇ ਵਿੱਚ ਸਿਰਫ ਇੰਨਾ ਕੁ ਪਤਾ ਆ ਕਿ ਜਿਵੇਂ 2008 ਦੇ ਵਿੱਚ ਸਥਿਤੀ ਬਣੀ ਸੀਗੀ, ਜਦੋਂ 2008 ਦੇ ਵਿੱਚ ਪ੍ਰੋਬਲਮਸ ਆਈਆਂ ਸੀਗੀਆਂ ਜਦੋਂ ਟਰੱਕ ਚੇਂਜ ਹੋਏ ਆ, ਤੇ ਹੁਣ ਵੀ ਜਿਹੜੀਆਂ ਆ ਉਹ ਪ੍ਰੋਬਲਮ ਜਿਹੜੀਆਂ ਉੱਦਾਂ ਦੀਆਂ ਆ ਸਕਦੀਆਂ ਕਿਉਂਕਿ ਨੋਬਡੀ ਨੋਜ਼ ਕਿ ਵਟ ਐਗਜ਼ੈਕਟਲੀ ਇਜ਼ ਕਮਿੰਗ ਇਨ। ਸੋ ਇਸ ਕਰਕੇ ਜਿਹੜਾ ਆਉਣ ਵਾਲਾ ਟਰੱਕ ਹੈਗਾ ਆ ਉਹ ਕਾਫੀ ਡਿਫਰੈਂਟ ਵੀ ਹੋ ਸਕਦਾ ਆ, ਸੇਮ ਵੀ ਹੋ ਸਕਦਾ। ਇਹਦੇ ਵਿੱਚ ਚੇਂਜਸ ਆ ਸਕਦੀਆਂ ਐਮਿਸ਼ਨ ਦੇ ਵਿੱਚ। ਕੀ ਕਰਨਾ ਹੈ, ਕੀ ਹੋਣਾ ਆ, ਇੰਜਨ ਮੈਨੂਫੈਕਚਰ ਜਿਹੜੇ ਆ ਉਹਨਾਂ ਨੇ ਕਿੱਦਾਂ ਇਸ ਚੀਜ਼ ਨੂੰ ਟੈਕਲ ਕਰਨਾ ਹੈਗਾ, ਇਹਦੇ ਬਾਰੇ ਤੇ ਅਜੇ ਕੋਈ ਕਲੈਰਿਟੀ ਨਹੀਂ ਹੈਗੀ। ਜੀ ਜੀ, ਥੈਂਕ ਯੂ ਕਰਮਵੀਰ ਜੀ। ਥੈਂਕ ਯੂ। ਅਗਲੇ ਕਾਲਰ ਨੇ ਅਮਰੀਕ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਤਾਂ ਭਾਜੀ ਤੁਹਾਡਾ ਥੈਂਕ ਯੂ। ਕੱਲ ਸ਼ਾਮ ਦੇ ਬੁਲੇਟਿਨ 'ਚ ਜਿਹੜਾ i5 Plus ਦੀ ਇਨਫੋਰਮੇਸ਼ਨ ਸ਼ੇਅਰ ਕੀਤੀ ਸੀਗੀ ਜੀ, ਉਹਦੇ ਨਾਲ ਮੈਂ ਟਾਈਮਲੀ ਡਾਇਵਰਟ ਕਰ ਲਿਆ ਸੀਗਾ ਤੇ ਮੈਂ 58 ਹਲਦੀ ਚਲਾ ਗਿਆ ਸੀਗਾ। ਠੀਕ ਹੈ ਜੀ, ਧੰਨਵਾਦ। ਥੈਂਕ ਯੂ। ਤੇ ਇੱਕ ਭਾਜੀ ਜਿਹੜਾ ਕਾਰਬ ਦੇ ਬਾਰੇ ਮੇਰਾ ਇੱਕ ਕੁਐਸਚਨ ਹੈਗਾ ਕਿ ਕਾਰਬ ਸਭ ਚੀਜ਼ ਨੂੰ ਰੈਗੂਲੇਟ ਕਰ ਰਿਹਾ, ਟਰੱਕਿੰਗ ਰੈਗੂਲੇਟ ਕਰ ਰਿਹਾ, ਐਗਰੀਕਲਚਰ ਤੱਕ, ਛੋਟੇ ਇੰਜਨ ਤੱਕ ਰੈਗੂਲੇਟ ਕਰ ਰਿਹਾ। ਪਰ ਜਿਹੜਾ ਲੋਕੋਮੋਟਿਵ ਆ, ਰੇਲ ਰੋਡ ਆ, ਜਿਹੜੇ ਰੇਲਵੇ ਦੇ ਇੰਜਨ ਆ, ਇੰਨੇ ਬੜੇ ਬੜੇ ਇੰਜਨ ਆ, ਕਿ ਉਹਨਾਂ ਨੂੰ ਵੀ ਕੋਈ ਰੈਗੂਲੇਟ ਕਰ ਰਿਹਾ ਜਾਂ ਉਹ ਓਪਨ ਚੱਲ ਰਹੇ ਨੇ? ਇਹਦੇ ਬਾਰੇ ਕੋਈ ਇਨਫੋਰਮੇਸ਼ਨ ਹੈ ਤਾਂ ਸ਼ੇਅਰ ਕਰੋ। ਨਹੀਂ, ਡੈਫੀਨੇਟਲੀ ਉਹਨਾਂ ਨੂੰ ਵੀ ਰੈਗੂਲੇਟ ਕੀਤਾ ਜਾ ਰਿਹਾ। ਉਹਨਾਂ ਦੇ ਉੱਤੇ ਵੀ ਪੂਰੀ ਜਿਹੜੀ ਆ ਇਹਦੀ ਬਿਜਲੀ ਗਿਰਦੀ ਹੈਗੀ ਆ, ਫਾਈਨਸ ਬਹੁਤ ਪੇ ਕਰਦੇ ਹੈਗੇ ਉਹ ਵੀ। ਜੇ ਤੁਸੀਂ ਕਦੀ ਤੁਹਾਨੂੰ ਮੌਕਾ ਲੱਗੇ ਕਾਰ ਦੀ ਸਾਈਡ ਤੇ ਜਾ ਕੇ ਪੈਨਲਟੀ ਤੇ ਫਾਈਨ ਦੇ ਵਿੱਚ ਜਾ ਕੇ ਦੇਖੋ, ਤੁਸੀਂ ਉੱਥੇ ਸਾਰੀ ਲਿਸਟਿੰਗ ਦਿੱਤੀ ਹੋਈ ਆ ਵੀ ਕਿਹੜੀ ਕਿਹੜੀ ਕੰਪਨੀ ਨੂੰ ਕਿੰਨਾ ਕਿੰਨਾ ਫਾਈਨ ਹੋਇਆ ਹੈਗਾ। ਸੋ ਮੇਰੇ ਖਿਆਲ ਦੇ ਵਿੱਚ ਜਿਹੜੀਆਂ ਲੋਕਲ ਵੇਅਰ ਹਾਊਸਿਸ ਹੈਗੇ ਆ, ਲੋਕਲ ਡਿਲੀਵਰੀ ਕੰਪਨੀਜ਼ ਹੈਗੀਆਂ, ਜਿਹੜੀਆਂ ਆਪਣੀਆਂ ਜਿਹੜੇ ਗਾਰਬੇਜ ਵਾਲੇ ਟਰੱਕ ਹੈਗੇ ਆ, ਜਿਹੜੇ ਬਿਜਲੀ ਵਾਲੇ, ਇਹ ਜਿਹੜੀਆਂ ਕੰਪਨੀਆਂ ਹੈਗੀਆਂ ਇਹਨਾਂ ਨੂੰ ਬਹੁਤ ਵੱਡੇ ਵੱਡੇ ਫਾਈਨ ਹੋਏ ਹੈਗੇ ਆ ਲੋਕਲ ਇਹਨਾਂ ਦੇ ਕੰਪਲਾਇੰਸ ਟਰੱਕ ਨਾ ਹੋਣ ਕਰਕੇ। ਸੋ ਕੱਲਾ ਲੌਂਗ ਹਾਲ ਟਰੱਕਿੰਗ ਦੇ ਵਿੱਚ ਨਹੀਂ ਹੈਗਾ ਇਹ, ਮਤਲਬ ਕਿ ਪ੍ਰੀਟੀ ਮੱਚ ਐਵਰੀਵਨ ਜਿੱਥੇ ਵੀ ਐਮਿਸ਼ਨ ਕੰਟਰੋਲ ਦੀ ਗੱਲ ਆਉਂਦੀ ਆ ਉੱਥੇ ਹੀ ਉਸ ਚਾਹੇ ਉਹ ਕੋਈ ਵੀ ਇੰਡਸਟਰੀ ਹੈਗੀ ਆ। ਹਾਂ, ਇੰਨੀ ਗੱਲ ਜ਼ਰੂਰ ਹੈ ਕਿਉਂਕਿ ਆਪਾਂ ਟਰੱਕਿੰਗ ਦੀ ਗੱਲ ਜ਼ਿਆਦਾ ਕਰਦੇ ਹੈਗੇ, ਇਸ ਕਰਕੇ ਆਪਾਂ ਨੂੰ ਲੱਗਦਾ ਕਿ ਸ਼ਾਇਦ ਜਿੱਦਾਂ ਟਰੱਕਿੰਗ ਤੇ ਹੀ ਸਾਰਾ ਕੁਝ ਹੋ ਰਿਹਾ ਹੈਗਾ। ਨਹੀਂ, ਹੋਰ ਵੀ ਜਿਹੜੇ ਡਿਪਾਰਟਮੈਂਟਸ ਹੈਗੇ, ਹੋਰ ਵੀ ਜਿਹੜੇ ਏਰੀਆਜ਼ ਹੈਗੇ ਜਿੱਥੇ ਵੀ ਐਮਿਸ਼ਨ ਹੈਗਾ। ਹੁਣ ਤੁਸੀਂ ਆਪ ਦੇਖ ਲਓ, ਤੁਸੀਂ ਘਰਾਂ ਦੇ ਵਿੱਚ ਜਿਹੜੀ ਲੱਕੜ ਵਾਲੀ ਆਪਣੇ ਹੁਣ ਪ੍ਰਿਜ਼ਨੋ ਏਰੀਆ ਦੇ ਵਿੱਚ ਆਪਾਂ ਲੱਕੜ ਵਾਲੀ ਜਿਹੜੀ ਫਾਇਰ ਪਲੇਸ ਆ ਉਹ ਨਹੀਂ ਕਰ ਸਕਦੇ, ਔਨ ਹੀ ਨਹੀਂ ਕਰ ਸਕਦੇ। ਉਹ ਵੀ ਰਜਿਸਟਰ ਕਰਨੀ ਪੈਂਦੀ ਹੈ ਇਹਨਾਂ ਦੇ ਨਾਲ, ਉਹ ਵੀ ਪੈਂਦੀ ਆ ਪਹਿਲਾਂ। ਜੇ ਤੁਸੀਂ ਕੁਝ ਵੀ ਕਰਨਾ ਹੈਗਾ, ਜੇ ਤੁਸੀਂ ਬਰਨ ਕਰਨਾ ਕੁਝ, ਤਾਂ ਵੀ ਤੁਹਾਨੂੰ ਰਜਿਸਟਰਡ ਕਰਾ ਕਰਨਾ ਪੈਂਦਾ। ਸੋ ਲਿਮਿਟੇਸ਼ਨਸ ਬਹੁਤ ਆ ਜਿਹੜੀਆਂ ਪਹਿਲਾਂ ਬਹੁਤ ਵੱਡਾ ਹੁੰਦਾ ਸੀਗਾ। ਜਿਹੜੀ ਗ੍ਰਿਲ, ਜਿਹੜੀ ਬਰਗਰਸ ਗ੍ਰਿਲ ਜਿਹੜੀਆਂ ਚੱਲਦੀਆਂ ਸੀਗੀਆਂ ਫਾਸਟ ਫੂਡ ਰੈਸਟੋਰੈਂਟ, ਉਹ ਬਹੁਤ ਕਰਦੀਆਂ ਸੀ। ਉਹ ਸਾਰੀਆਂ ਜਿਹੜੀਆਂ ਫਾਇਰ ਗ੍ਰਿਲਸ ਹੈਗੀਆਂ ਪ੍ਰੀਟੀ ਮੱਚ ਆਊਟ ਹੈਗੀਆਂ। ਕੁਛ ਇੱਕ ਰਹਿ ਗਏ ਹੈਗੇ ਜਿਹਦੇ ਵਿੱਚ ਹੈਗੀਆਂ, ਮੈਂ ਨਹੀਂ ਕਹਿੰਦਾ ਸਾਰੀਆਂ ਆਊਟ ਆ, ਪਰ ਡੈਫੀਨੇਟਲੀ ਹਰ ਇੱਕ ਪਾਸੇ ਹੀ ਇਹਦਾ ਚੱਲ ਰਿਹਾ ਹੈਗਾ, ਜਸਟ ਨਾਟ ਟਰੱਕਿੰਗ। ਜੀ ਬਿਲਕੁਲ। ਜੇ ਤੁਸੀਂ ਉਹਨਾਂ ਦੇ ਸਾਈਟ ਤੇ ਜਾਓ, ਉਹਨਾਂ ਨੇ ਬਹੁਤ ਫਾਈਨ ਕੀਤੇ ਰੇਲਵੇਜ਼ ਨੂੰ ਵੀ, ਉਹਨਾਂ ਲਈ ਸਪੈਸ਼ਲ ਪ੍ਰੋਗਰਾਮ ਬਣਾਇਆ ਹੋਇਆ ਆ ਉਹਨਾਂ ਦੇ ਵੀ। ਟਲਦੇ ਨੇ ਜੀ, ਇਹ ਵੀ ਟਲਦੇ ਨੇ। ਥੈਂਕ ਯੂ ਅਮਰੀਕ ਜੀ ਕਾਲ ਦੇ। ਓਕੇ ਜੀ, ਥੈਂਕ ਯੂ। ਸਨੀ ਗਰੇਵਾਲ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ ਜੀ। ਮੈਂ ਤਾਂ ਇਹ ਦੱਸਣਾ ਸੀਗਾ, ਜਿਹੜੇ ਹੁਣ ਜਿਨ੍ਹਾਂ ਕੋਲ ਟਰੱਕ ਬਾਈਪਾਸ ਕਰਾਏ ਹੋਏ ਨੇ ਹਨਾ, ਉਹ ਆਪਦਾ LA ਜਾਂ ਜਿਹੜੇ ਹੁਣ ਆਕਸਫੋਰਡ ਏਰੀਆ ਜਾਂ ਸੈਂਟਾ ਮੈਰੀਆ ਏਰੀਆ ਤੋਂ ਬਚ ਕੇ ਹੀ ਰਹਿਣ, ਕਿਉਂਕਿ ਹੁਣ ਵੇਅਰ ਹਾਊਸਾਂ 'ਚ ਆਉਣ ਲੱਗ ਗਏ। ਪਿਛਲੇ ਮਹੀਨੇ ਮੈਂ ਲੋਡ ਲਾ ਕੇ ਵੇਅਰ ਹਾਊਸ ਦੇ ਵਿੱਚ ਹੀ ਸਾਈਡ ਤੇ ਬੈਠਾ ਸੀ, ਮੈਂ ਰੋਟੀ ਖਾਂਦਾ ਸੀਗਾ। ਆ ਕੇ ਮੇਰੇ ਟਰੱਕ ਦਾ ਨੌਕ ਕਰਕੇ ਕਹਿੰਦਾ ਮੈਂ ਤੇਰਾ ਚੈੱਕ ਕਰਨਾ ਰੀਫਰ ਦਾ, ਤੇ ਮੈਨੂੰ ਟਿਕਟ ਦੇ ਗਿਆ ਬਾਈ ਜੀ। ਹੁਣ ਮੇਰੀ ਕੁਐਸਚਨ ਮੇਰਾ ਇਹ ਆ, ਜਿਵੇਂ ਹੁਣ ਚਲੋ ਮੇਰੇ ਕੋਲ ਪੁਰਾਣੀ ਯੂਨਿਟ ਤਾਂ ਸੀਗੀ ਹਨਾ, SB 230 ਆ, ਰਮਨ ਬਾਈ ਜੀ ਨੂੰ ਪਤਾ।
ਮੇਰੇ ਜਦੋਂ ਬਾਈ ਜੀ ਆਪਾਂ ਇਹ ਲੈਂਦੇ ਆ ਯੂਨਿਟ, ਇਹ 7 ਸਾਲ ਇਹਦਾ ਇੰਜਣ ਕਹਿੰਦੇ ਆ ਵੀ ਵਧੀਆ ਵਾ, ਉਸ ਤੋਂ ਬਾਅਦ ਪੋਲਿਊਸ਼ਨ ਕ੍ਰੀਏਟ ਕਰਦਾ, ਮੰਨ ਲਿਆ 7 ਸਾਲ ਬਾਅਦ। ਪਰ ਮੇਰੇ ਵਾਲੇ ਇਹਨੂੰ ਇੰਜਣ ਨੂੰ ਪ੍ਰੋਬਲਮ ਆਈ ਸੀਗੀ, ਇਹਦਾ ਗੈਸਕਟ 2 ਵਾਰੀ ਲੀਕ ਹੋ ਗਿਆ। ਜੇ ਦੂਜੀ ਵਾਰ ਗੈਸਕਟ ਇਹਦਾ ਲੀਕ ਹੋ ਜਾਵੇ ਤਾਂ ਆਪਾਂ ਨੂੰ ਉਹ ਬ੍ਰਾਂਡ ਨਿਊ ਇੰਜਣ ਨਵਾਂ ਧਰ ਕੇ ਦਿੰਦੇ ਆ ਥਰਮੋ ਕਿੰਗ ਵਾਲੇ। ਸੋ ਮੇਰਾ 2 ਸਾਲ ਪਹਿਲਾਂ ਉਹਨਾਂ ਨੇ ਮੇਰੇ ਰੀਫਰ ਦਾ ਬ੍ਰਾਂਡ ਨਿਊ ਇੰਜਣ ਧਰ ਕੇ ਦਿੱਤਾ ਅੰਡਰ ਵਾਰੰਟੀ। ਸੋ ਮੈਨੂੰ ਉਹ ਕਹਿੰਦੇ ਵੀ ਤੇਰਾ ਹੁਣ ਉਹ ਇੰਜਣ ਵੀ ਉੱਥੇ ਹੀ ਕੈਲਕੂਲੇਟ ਕੀਤਾ ਜਾਊ। ਹੁਣ ਮੰਨ ਲਿਆ ਠੀਕ ਆ, ਪੋਲਿਊਸ਼ਨ ਕੰਟਰੋਲ ਕਰਦੇ ਨੇ ਇਹ, ਹੈ ਨਾ, ਪਰ ਜੇ ਤੁਸੀਂ ਬ੍ਰਾਂਡ ਨਿਊ ਇੰਜਣ ਵੇਚਦੇ ਹੋ ਤੇ ਉਹ 7 ਸਾਲ ਚੱਲ ਸਕਦਾ, ਤੇ ਅੰਡਰ ਵਾਰੰਟੀ ਬ੍ਰਾਂਡ ਨਿਊ ਇੰਜਣ 7 ਸਾਲ ਕਿਉਂ ਨਹੀਂ ਚੱਲ ਸਕਦਾ ਜੀ? ਬਿਲਕੁਲ, ਉਹ ਨਾ ਕਿਤੇ ਸਿਚੁਏਸ਼ਨ ਹੈਗੀ ਆ ਸਨੀ, ਕਿ ਜਿੱਥੇ ਜਿਹਨੇ ਟਿਕਟ ਦਿੱਤੀ ਹੈਗੀ ਆ, ਉਹਨੇ ਬੰਦੇ ਨੇ ਜਿੱਦਾਂ ਐਕਸਪਲੇਨ ਕੀਤਾ ਹੈਗਾ, ਮੈਂ ਵੀ ਉਹ ਚੀਜ਼ ਦੇ ਉੱਤੇ ਹੈਰਾਨ ਸੀਗਾ। ਆਪਣੀ ਗੱਲ ਵੀ ਹੋਈ ਆਫ ਏਅਰ ਕਿ ਇਹ ਜਿਹੜੀ ਚੀਜ਼ ਹੈਗੀ ਆ, ਜਦੋਂ ਇੰਜਣ 2 ਸਾਲ ਬਾਅਦ ਆਪਾਂ ਨਵਾਂ ਰੱਖਿਆ ਹੈਗਾ, ਜਾਂ 2 ਸਾਲ ਬਾਅਦ ਇੰਜਣ ਜਿਹੜਾ ਵਿੱਚ ਨਵਾਂ ਹੈਗਾ, ਤਾਂ ਉਹਨੂੰ ਉਸ ਟਾਈਮ ਤੋਂ ਉਹਦਾ ਗਿਣਿਆ ਜਾਣਾ ਚਾਹੀਦਾ, ਨਾ ਕਿ ਜਿਹੜਾ ਪਿਛਲਾ ਇੰਜਣ ਸੀਗਾ ਉਸ ਟਾਈਮ ਤੋਂ। ਸੋ ਇਹ ਜਿਹੜੀ ਸਿਚੁਏਸ਼ਨ ਹੈਗੀ, ਆਪਾਂ ਜੇ ਤੁਸੀਂ ਕਹੋਗੇ ਤਾਂ ਆਪਾਂ ਕਾਰਬ ਨੂੰ ਡਾਇਰੈਕਟਲੀ ਕਾਲ ਕਰਕੇ ਵੀ ਆਪਾਂ ਗੱਲ ਕਰ ਸਕਦੇ ਹਾਂ, ਉਹਨਾਂ ਨਾਲ ਪੁੱਛ ਸਕਦੇ ਹਾਂ ਵੀ ਕੀ ਸਿਚੁਏਸ਼ਨ ਹੈ, ਕਿਉਂ ਏਦਾਂ ਕੀਤਾ ਗਿਆ, ਪਰ ਡੈਫੀਨੇਟਲੀ ਏਦਾਂ ਹੋਣਾ ਨਹੀਂ ਚਾਹੀਦਾ। ਤਾਂ ਉਹੀ ਆ ਬਾਈ, ਹੁਣ ਮੈਨੂੰ $1000 ਦੀ ਟਿਕਟ ਦਿੱਤੀ ਉਹਨਾਂ ਨੇ। ਪਹਿਲਾਂ ਵੀ ਇਹਨਾਂ ਨੇ ਪੁਰਾਣਾ ਟਰੱਕ ਬੰਦ ਕਰਾਤਾ ਸੀ, ਚਲੋ ਮੰਨ ਲਿਆ ਵੀ ਇੰਜਣ ਪੁਰਾਣਾ ਸੀ ਕੈਟ ਦਾ। ਤੇ ਆਪਾਂ ਜਦੋਂ ਮੀਟਿੰਗ 'ਚ ਸੀਗੇ ਬਾਈ, ਉਦੋਂ ਵੀ ਗੱਲ ਹੋਈ ਸੀ, ਤੇ ਹੁਣ ਵੀ ਆ। ਜਿਹੜੇ ਹੁਣ ਜਿੰਨੇ ਲੋਕ ਨੇ ਜੀ, ਹੁਣ ਬੇਸਿਕਲੀ ਟਰੱਕਾਂ ਵਾਲਿਆਂ ਨਾਲ ਸਾਡੇ ਤੇ ਲਾ ਬਣਾ ਕੇ ਟੈਸਟਿੰਗ ਕਰਦੇ ਨੇ। ਜਿਵੇਂ ਮੋਸਟਲੀ ਚੀਜ਼ ਪਹਿਲਾਂ ਟੈਸਟ ਹੁੰਦੀ ਆ, ਪਤਾ ਹੁੰਦਾ ਵੀ ਹਾਂ ਠੀਕ ਆ, ਚਲੋ ਆਪਣੇ ਕੰਜ਼ਿਊਮਰ ਨੂੰ ਦੇ ਦਿਓ, ਹੈ ਨਾ। ਡੈਫ ਵਾਲਾ ਸਿਸਟਮ ਲਾਤਾ, ਲੋਕਾਂ ਦੇ ਬੁਰੇ ਹਾਲ ਹੋਏ ਪਏ ਨੇ ਜੀ, ਇੰਨੀ ਜ਼ਿਆਦਾ ਪ੍ਰੋਬਲਮ ਆਉਂਦੀ ਆ। ਜਿਹੜੇ ਪੁਰਾਣੇ ਟਰੱਕ ਸੀਗੇ ਠੀਕ ਆ, ਪੋਲਿਊਸ਼ਨ ਤਾਂ ਕਰਦੇ ਸੀ, ਮੰਨ ਲਿਆ ਜੇ ਇਹਨਾਂ ਦੇ ਅਕੋਰਡਿੰਗ, ਤੇ ਉਹ ਪਰ ਟਰੱਕ ਖਰਾਬ ਨਹੀਂ ਹੁੰਦੇ ਸੀਗੇ। ਹੁਣ ਜੇ ਇਹਨਾਂ ਨੇ ਟਰੱਕ ਵੀ ਮਹਿੰਗੇ ਕਰਨੇ ਆ ਤੇ ਸਿਸਟਮ ਵੀ ਲਾਉਣੇ ਆ, ਪਰ ਐਟਲੀਸਟ ਉਹਦੀ ਇੰਨੀ ਕੁ ਤਾਂ ਟੈਸਟਿੰਗ ਹੋਣੀ ਚਾਹੇ ਵੀ ਬੰਦਾ ਆਪਦਾ ਲੋਡ ਤਾਂ ਲਾਈ ਜਾਵੇ। ਕਿੰਨੇ ਮੁੰਡੇ ਵਿਚਾਰੇ ਬੈਂਕਰਪਟ ਹੋਏ ਨੇ ਇਹਦੇ ਕਰਕੇ। ਬਿਲਕੁਲ ਸਨੀ, ਇਹ ਉਦੋਂ ਮੀਟਿੰਗ ਦੇ ਵਿੱਚ ਵੀ ਆਪਾਂ ਇਹ ਮੁੱਦਾ ਰੱਖਿਆ ਸੀਗਾ ਕਿ ਇਹ ਅੱਜ ਤੁਸੀਂ ਸਮੋਲ ਚੈੱਕ ਕਿਉਂ ਸ਼ੁਰੂ ਕੀਤਾ ਹੈ, ਵਾਈ ਨਾਟ ਇਹ 2010, 11, 12 ਚ ਸਮੋਲ ਚੈੱਕ ਸ਼ੁਰੂ ਕੀਤਾ ਜਾਂਦਾ, ਜਦੋਂ ਪੁਰਾਣੇ ਟਰੱਕ ਜਿਹੜੇ ਉਹਨਾਂ ਨੂੰ ਸਮੋਲ ਚੈੱਕ ਕਰ ਲਓ। ਜੇ ਉਹ ਨਹੀਂ ਪਾਸ ਹੁੰਦੇ ਤਾਂ ਦੱਸੋ ਵੀ ਨਹੀਂ ਪਾਸ ਹੁੰਦੇ, ਉਹਨੂੰ ਕੱਢ ਦਿਓ। ਜਿਹੜਾ ਪਾਸ ਹੁੰਦਾ ਉਹ ਤਾਂ ਚੱਲਣਾ ਚਾਹੀਦਾ ਸੀਗਾ ਨਾ। ਸੋ ਇਸ ਕਰਕੇ ਇਹ ਚੀਜ਼ ਜਿਹੜੀ ਆ, ਇਹ ਟਾਈਮ ਟੂ ਟਾਈਮ ਜਦੋਂ ਟਾਈਮ ਆਉਂਦਾ ਹੈ, ਆਪਾਂ ਗੱਲ ਆਪਣੀ ਅੱਗੇ ਰੱਖਦੇ ਆ ਉਹਨਾਂ ਦੇ। ਔਰ ਪਰ ਇਹ ਹੁੰਦਾ ਕਿ ਕਈ ਚੀਜ਼ਾਂ ਜਿਹੜੀਆਂ ਆ ਉਹ ਬਹੁਤ ਟੂ ਲੇਟ ਹੋ ਜਾਂਦੀਆਂ। ਔਰ 2012-13 ਦੇ ਵਿੱਚ ਵੀ ਪੂਰਾ ਉਹਨਾਂ ਦੇ ਅੱਗੇ ਇਹ ਚੀਜ਼ ਰੱਖੀ ਗਈ ਸੀਗੀ ਕਿ ਸਮਾਰਟ ਚੈੱਕ ਸ਼ੁਰੂ ਕਰ ਲਓ। ਸਮਾਰਟ ਚੈੱਕ ਸ਼ੁਰੂ ਕਰਕੇ ਟਰੱਕ ਜਿਹੜੇ ਆ ਇਹਨਾਂ ਨੂੰ ਪਹਿਲਾਂ ਸਮੋਕ ਕਰੋ। ਜੇ ਟਰੱਕ ਨਹੀਂ ਹੈਗਾ ਕਾਬਲ ਚੱਲਣ ਦੇ ਕੈਲੀਫੋਰਨੀਆ ਰੋਡ 'ਤੇ, ਫਿਰ ਨਾ ਚੱਲਣ ਦਿਓ, ਪਰ ਜੇ ਉਹ ਕਾਬਲ ਹੈਗਾ ਫਿਰ ਤਾਂ ਚੱਲਣਾ ਚਾਹੀਦਾ। ਪਰ ਗੱਲਾਂ ਜਿਹੜੀਆਂ ਉਹ ਰਹਿ ਜਾਂਦੀਆਂ ਪਿੱਛੇ। ਜੀ, ਥੈਂਕ ਯੂ ਸਨੀ, ਧੰਨਵਾਦ ਜੀ, ਥੈਂਕ ਯੂ ਜੀ। ਇੱਕ ਚੀਜ਼ ਰਮਨ ਜੀ, ਇਸ ਚੀਜ਼ ਇੱਕ ਹੋਰ ਜੇ ਪਹਿਲੂ ਤੋਂ ਵੀ ਆਪਾਂ ਇਸ ਨੂੰ ਦੇਖੀਏ ਵੀ ਜਿੱਦਾਂ ਹੁਣ ਤੁਸੀਂ ਉੱਥੇ ਆ, ਤੁਸੀਂ ਦੱਸ ਰਹੇ ਸੀ ਆਫ ਏਅਰ ਵੀ ਜਿਹੜੇ ਉੱਥੇ ਦੇ ਟਰੱਕਰ ਉਹ ਕਹਿੰਦੇ ਯਾਰ ਵੀ ਇੰਨੀ ਸਖਤ ਚੈਕਿੰਗ ਆ, ਜਿਨ੍ਹਾਂ ਨੇ ਉਹ ਕਹਿ ਲਓ ਵੀ ਡੈਫ ਕਢਾਏ ਆ ਜਾਂ ਉਹਨੂੰ ਬਾਈਪਾਸ ਕੀਤਾ ਹੈ ਜਾਂ ਇੱਦਾਂ ਕੀਤੇ ਆ, ਉਹ ਕਹਿੰਦੇ ਵੀ ਕੈਲੀਫੋਰਨੀਆ 'ਚ ਜਾਣਾ ਜਿਹੜਾ ਔਖਾ ਆ। ਕੀ ਇੱਦਾਂ ਹੋਣ ਦੇ ਨਾਲ ਆਪਾਂ ਇਹ ਦੇਖਦੇ ਹਾਂ ਵੀ ਕੈਲੀਫੋਰਨੀਆ ਦੇ ਵਿੱਚ ਰਹਿਣ ਵਾਲਾ ਜਿਹੜਾ ਬਿਲਕੁਲ ਲੀਗਲੀ ਚੱਲ ਰਿਹਾ ਹੈ, ਸਾਰਾ ਕੁਝ ਉਹਨੇ ਠੀਕ ਕੀਤਾ, ਅਪ ਟੂ ਡੇਟ ਆ, ਉਹਦੇ ਲਈ ਫਿਰ ਲੋਡ ਦੇ ਪ੍ਰਾਈਸਿਸ ਜਾਂ ਉਹ ਚੀਜ਼ਾਂ, ਉਹਦੀ ਓਪਰਚੁਨਿਟੀ ਵਧੂਗੀ? ਬਿਲਕੁਲ ਜੀ, ਇਹ ਦੇਖੋ ਇਹੋ ਹੀ ਤੇ ਚੀਜ਼ ਹੈਗੀ ਹੈ ਨਾ ਕਿ ਇੱਕ ਲੈਵਲ ਪਲੇਇੰਗ ਫੀਲਡ ਜਿਹੜਾ ਆ, ਜਿਹਨੂੰ ਕਹਿੰਦੇ ਆ ਕਿ ਸਾਰਿਆਂ ਲਈ ਇੱਕੋ ਜਿਹਾ ਪਲੇਇੰਗ ਫੀਲਡ ਹੋਣਾ ਚਾਹੀਦਾ। ਹੁਣ ਬਹੁਤ ਜ਼ਿਆਦੀਆਂ ਐਸੀਆਂ ਕੰਪਨੀਆਂ ਹੈਗੀਆਂ, ਬੜੀਆਂ ਕਾਰ ਦੀਆਂ ਮੀਟਿੰਗਸ ਹੋਈਆਂ ਹੈਗੀਆਂ ਜਿੱਥੇ ਕਿ ਅਸੀਂ ਇਹ ਕਲੈਸ਼ ਹੁੰਦੇ ਦੇਖੇ ਆ ਕਿ ਜਿੱਥੇ ਇੱਕ ਸਾਈਡ ਜਿਹੜੀ ਆ ਉਹ ਐਗਜ਼ੈਂਪਸ਼ਨ ਮੰਗਣ ਜਾਂਦੀ ਆ ਕਿ ਸਾਨੂੰ ਐਗਜ਼ੈਂਪਟ ਕੀਤਾ ਜਾਵੇ ਜਾਂ ਮੂਵ ਕੀਤਾ ਜਾਵੇ ਜਾਂ ਇਹਨੂੰ ਲਾਅ ਨੂੰ ਅੱਗੇ ਪਾਇਆ ਜਾਵੇ, ਜਿਹੜਾ ਕਿ ਕਈ ਸਾਲ ਅੱਗੇ ਪਾਉਂਦੇ ਆਏ ਆ। ਇਹਦੀ ਜਿਹੜੀ ਐਨਫੋਰਸਮੈਂਟ ਸੀ ਉਹ ਅੱਗੇ ਪੈਂਦੀ ਆਈ ਆ। ਉੱਥੇ ਹੀ ਨਾਲ ਬਹੁਤ ਕੰਪਨੀਆਂ ਇਸ ਚੀਜ਼ ਦਾ ਪ੍ਰੋਟੈਸਟ ਕਰਨ ਵੀ ਜਾਂਦੀਆਂ ਸੀਗੀਆਂ ਕਿ ਜੇ ਤੁਸੀਂ ਲਾਅ ਨੂੰ ਅੱਗੇ ਪਾਉਣਾ ਹੀ ਸੀਗਾ, ਜੇ ਇਹਦੀ ਇਨਫੋਰਸਮੈਂਟ ਅੱਗੇ ਕਰਨੀ ਸੀ, ਫਿਰ ਸਾਨੂੰ ਮਜਬੂਰ ਕਿਉਂ ਕੀਤਾ? ਅਸੀਂ $ਮਿਲੀਅਨਸ ਖਰਚ ਕੇ ਆਪਣੇ ਇਕਵਿਪਮੈਂਟ ਜਿਹੜੇ ਆ ਉਹ ਨਵੇਂ ਕੀਤੇ ਆ, ਅਸੀਂ $ਮਿਲੀਅਨਸ ਅਸੀਂ ਆਪਣੀ ਕੰਪਲਾਇੰਟ ਕੀਤੀ ਆ ਕੰਪਨੀ, ਤੇ ਹੁਣ ਤੁਸੀਂ ਆਣ ਕੇ ਤੁਸੀਂ ਜਿਹੜਾ ਆ ਉਹਨੂੰ ਐਕਸਟੈਂਸ਼ਨ ਦੇ ਦਿੱਤੀ ਅੱਗੇ, ਤੇ ਐਕਸਟੈਂਸ਼ਨ ਦੇ ਦਿੱਤੀ ਤੇ ਸਾਡਾ ਕੀ ਕਸੂਰ ਆ? ਅਸੀਂ ਟਾਈਮ ਟੂ ਟਾਈਮ ਜਿਹੜਾ ਇਹਨੂੰ ਕੰਪਲਾਈ ਕਰ ਲਿਆ। ਸੋ ਉਹ ਜਿਹੜੀ ਚੀਜ਼ ਆ, ਉਹ ਚੀਜ਼ ਉਦੋਂ ਬੜੀ ਦੁੱਖ ਲੱਗਦਾ ਹੁੰਦਾ ਸੀਗਾ ਕਿ ਬਹੁਤ ਕੰਪਨੀਆਂ ਐਸੀਆਂ ਆਉਂਦੀਆਂ ਸੀਗੀਆਂ ਜਿਨ੍ਹਾਂ ਨੇ ਕੰਪਲਾਈ ਕੀਤਾ ਸੀਗਾ। ਬਹੁਤ ਆਪਣੀ ਦੁਨੀਆ ਐਸੀ ਹੈਗੀ ਆ। ਹੁਣ ਅੱਜ ਵੀ ਆ, ਦੇਖੋ ਤੁਸੀਂ, ਜੇ ਹੁਣ ਇੱਕ ਬੰਦਾ ਟਰੱਕ ਕੰਪਲਾਇੰਟ ਲੈ ਕੇ ਤੁਰ ਰਿਹਾ ਆ, ਉਹਦਾ
ਟਰੱਕ ਜਿਹੜਾ ਉਹ ਪ੍ਰੋਪਰਲੀ ਸਾਰਾ ਡੈਫ ਹੈਗਾ, ਸਾਰਾ ਕੁਛ ਹੈਗਾ, ਉਹਦੇ ਨਾਲ ਬਰਾਬਰ ਦਾ ਟਰੱਕ ਜਿਹੜਾ ਉਹ ਡਿਲੀਟ ਕਰਕੇ ਸਾਰਾ ਕੁਝ ਚੱਲ ਰਿਹਾ ਹੈਗਾ, ਤੇ ਉਹ ਲੈਵਲ ਪਲੇਇੰਗ ਫੀਲਡ ਨਹੀਂ ਨਾ ਹੈਗਾ ਦੋਨਾਂ ਵਾਸਤੇ, ਠੀਕ ਹੈ ਨਾ। ਉੱਥੇ ਹੁਣ ਲੈਵਲ ਨਹੀਂ ਹੈਗਾ, ਸੋ ਇਹ ਚੀਜ਼ ਲੈਵਲ ਪਲੇਇੰਗ ਫੀਲਡ ਹੋਣਾ ਜ਼ਰੂਰੀ ਹੈਗਾ। ਇਹ ਇੱਕ ਹੈਲਥੀ ਕੰਪੀਟੀਸ਼ਨ ਹੋਣਾ ਜ਼ਰੂਰੀ ਹੈਗਾ। ਜਿਹੜੀ ਜਿੱਥੇ ਹੈਲਥੀ ਕੰਪੀਟੀਸ਼ਨ ਨਹੀਂ ਹੈਗਾ ਉੱਥੇ ਹਮੇਸ਼ਾ ਹੀ ਮਾਰ ਖਾਂਦੀ ਆ ਦੁਨੀਆ, ਹਮੇਸ਼ਾ ਹੀ ਪਬਲਿਕ ਮਾਰ ਖਾਂਦੀ ਆ, ਔਰ ਕੁਛ ਇੱਕ ਲੋਕਾਂ ਦੇ ਪਿੱਛੇ ਹੋ ਕੇ ਸਾਰੀ ਮਾਰਕੀਟ ਜਿਹੜੀ ਆ ਉਹ ਅਪਸਾਈਡ ਡਾਊਨ ਹੁੰਦੀ ਹੈ, ਡਾਵਾਡੋਲ ਹੁੰਦੀ ਹੈ। ਸੋ ਡੈਫੀਨੇਟਲੀ ਜਦੋਂ ਲੈਵਲ ਪਲੇਇੰਗ ਫੀਲਡ ਹੋਊਗਾ, ਸਾਰੇ ਜਣੇ ਇੱਕੋ ਜਿਹੀ ਲਾਈਨ 'ਚ ਹੋਣਗੇ, ਫਿਰ ਉਹਦਾ ਆਬਵੀਅਸਲੀ ਰੇਟਸ ਦਾ ਵੀ ਫਰਕ ਪਊਗਾ ਤੇ ਉਹਦੇ ਉੱਤੇ ਜਿਹੜਾ ਕੰਮ ਦਾ ਵੀ ਜਿਹੜਾ ਫਰਕ ਪਊਗਾ। ਜੀ ਜੀ, ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਮੁਖਤਿਆਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਤਿੰਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਜਿਹੜਾ ਸਨੀ ਵੀਰ ਦਾ ਕੁਐਸਚਨ ਆ ਨਾ, ਜਦੋਂ ਇਹਨੇ ਆਪਣੇ ਇੰਜਨ ਦੁਬਾਰਾ ਰਖਾਇਆ ਨਾ, ਉਹਦਾ ਜਿਹੜਾ ਆਪਣੇ ਕਾਰ ਵਾਲਿਆਂ ਨੂੰ ਕਾਲ ਕਰਨ, ਉਹਦੀ ਅਪਡੇਟ ਕਰਾਉਣ, ਉਹਨੇ ਇਹਨੂੰ ਦੂਜਾ ਉਹਦਾ ਨੰਬਰ ਦੇ ਦੇਣਾ ਤੇ ਇਹਦੇ ਫਾਈਨ ਵੀ ਇਹਨੂੰ ਮਾਫ ਹੋ ਸਕਦਾ। ਠੀਕ ਹੈ, ਉਹਨੇ ਅਪਡੇਟ ਕਰ ਉਸ ਸਿਸਟਮ ਅਪਡੇਟ ਕਰਨਾ ਉਹਨੇ, ਕਿਉਂਕਿ ਇਹਨਾਂ ਦਾ ਇੰਜਨ ਨਵਾਂ ਹੋ ਗਿਆ। ਠੀਕ ਹੈ, ਇਹ ਫਾਈਨ ਪੇ ਕਰਨ ਤੋਂ ਪਹਿਲਾਂ ਉਹਨੂੰ ਕਾਲ ਕਰਕੇ, ਇਹ ਤਾਂ ਹੁਣ ਵੀ ਜਿੱਦਾਂ ਰਾਈਟ ਵੇ ਵੀ ਕਰ ਸਕਦੇ ਆ, ਉਹ ਨਹੀਂ ਫਿਰ ਇਹਨੂੰ ਅਪਡੇਟ ਕਰ ਦੇਣਾ ਇਹਨਾਂ ਦਾ ਸਿਸਟਮ ਵਿੱਚ, ਇਹਨਾਂ ਕੋਈ ਫਾਈਨ ਨਹੀਂ ਹੋਣਾ ਉਹਦਾ। ਠੀਕ ਹੈ, ਥੈਂਕ ਯੂ ਜੀ। ਠੀਕ ਹੈ, ਓਕੇ, ਥੈਂਕ ਯੂ ਜੀ, ਧੰਨਵਾਦ ਜੀ। ਗੁਰਦੀਪ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਗੁਰਦੀਪ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਰਮਨ ਭਾਜੀ ਨਾਲ ਪੁੱਛਣਾ ਮੰਗਦਾ ਸੀ, ਜਿੱਦਾਂ ਕਹਿੰਦੇ ਵੀ ਆਪਣੇ ਮਾਲਾਂ ਦੀ ਟਰੱਕ ਨਹੀਂ ਚੱਲ ਸਕਦੇ। ਮੈਂ ਗਾਰਬੇਜ ਕੰਪਨੀ 'ਚ ਕੰਮ ਕਰਦਾ ਇੱਥੇ ਆਪਣੇ ਯੂਨੀਵਰਸਿਟੀ 'ਚ। ਸਾਡੇ ਕੋਲ 2000 ਮਾਡਲ ਦੇ 22 ਸਾਲ ਪੁਰਾਣੇ ਟਰੱਕ ਵੀ ਚੱਲਦੇ, 50% ਤੋਂ ਉੱਪਰ ਸਾਡੇ ਪੁਰਾਣੇ ਟਰੱਕ ਆ। ਅੱਛਾ, ਗਾਰਬੇਜ ਵਾਲੀ ਕੰਪਨੀ ਤੁਸੀਂ ਕਿਹਾ ਉਹਨਾਂ ਦੇ ਨਾਲ ਕਰਦੇ? ਹਾਂਜੀ, ਗਾਰਬੇਜ ਵਾਲੀ ਕੰਪਨੀ ਨਾਲ ਆਲਮੋਸਟ 20-22 ਸਾਲ ਪੁਰਾਣੇ ਟਰੱਕ ਆ, 50% ਤੋਂ ਉੱਪਰ। ਅੱਛਾ, 18 ਸਾਲ ਹੋ ਗਿਆ ਕੰਮ ਕਰਦੇ ਨੇ ਇੱਥੇ। ਅੱਛਾ, ਇਹਨਾਂ ਨੇ ਅਪਡੇਟ ਨਹੀਂ ਕੀਤੇ? ਨਹੀਂ, ਬਿਲਡਿੰਗ ਪਿਛਲੇ ਸਾਲ ਵੀ ਇੱਕ ਮੰਗਾਇਆ ਡੈਫ ਵਾਲਾ, ਨਹੀਂ ਤਾਂ ਸਾਰੇ ਪੁਰਾਣੇ ਆ ਜਿਹੜੇ 20-22 ਸਾਲ। ਜੀ, ਸੋ ਰਮਨ ਜੀ, ਇਹਦਾ ਮਤਲਬ ਫਿਰ ਜੁਰਮਾਨੇ ਦੇਣ ਨੂੰ ਪ੍ਰੈਫਰੈਂਸ ਦੇ ਰਹੇ ਆ ਕੰਪਲਾਇੰਟ ਹੋਣ ਨਾਲੋਂ? ਜਾਂ ਕੋਈ ਐਕਸੈਪਸ਼ਨ ਤਾਂ ਨਹੀਂ ਉਹਨਾਂ ਦੀ ਵੀ ਉਹ ਸਿਟੀ ਦੇ ਜਾਂ ਕੋਈ ਹੋਰ ਆ, ਪਤਾ ਨਹੀਂ। ਨਹੀਂ, ਕੋਈ ਐਗਜ਼ਾਮਸ਼ਨ ਨਹੀਂ ਹੈਗੀ ਕਿਸੇ ਲਈ। ਇਹ ਤਾਂ ਸਿਰਫ ਇਹ ਆ ਕਿ ਉਹ ਜੁਰਮਾਨਾ ਕਰ ਦਿੰਦੇ ਆ ਤੇ ਅੱਗੇ ਮੂਵ ਹੋ ਜਾਂਦੇ ਆ। ਨਾਲੇ ਭਾਜੀ ਇਹ ਲੋਕ ਨਹੀਂ ਹੈ ਕਿ ਇਹ ਆਪਣੇ ਮੋਸਟਲੀ ਕੈਲੀਫੋਰਨੀਆ, ਸਾਨ ਫਰਾਂਸਿਸਕੋ, ਬੈਕਅਪ ਸਾਰੇ ਕੰਪਨੀ ਹੈਗੀ, ਛੋਟੀ ਕੰਪਨੀ ਨਹੀਂ ਹੈਗੀ ਵਾਲਾ ਏਜੰਸੀ ਦਾ, ਸਾਰੇ ਪਾਸੇ ਹੀ ਕਰਦੇ ਆ ਸ਼ਾਇਦ। ਅੱਛਾ ਜੀ, ਠੀਕ ਹੈ। ਹਾਂਜੀ, ਉਹ ਨਹੀਂ ਹੈਗਾ, ਇਹਦੀ ਕੋਈ ਐਗਜ਼ਾਮਸ਼ਨ ਨਹੀਂ ਹੈਗੀ ਜੀ। ਜਿਹੜਾ ਐਗਜ਼ਾਮਸ਼ਨ ਸੀਗੀ ਉਹ ਇੱਕ ਉਹਨਾਂ ਦੀ ਸੀਗੀ ਐਗਰੀਕਲਚਰ ਦੀ, ਜਿਹੜਾ ਇੱਕ ਟਰੱਕ ਜਿਹੜਾ 1000 ਮੀਲ ਤੋਂ ਘੱਟ ਚੱਲਦਾ ਇੱਕ ਸਾਲ ਦੇ ਵਿੱਚ, ਉਹਦੇ ਵਾਸਤੇ ਸੀਗੀ। ਉਹ ਵੀ ਪਰ ਮੇਰੇ ਨਾਲ ਹੁਣ ਐਕਸਪਾਇਰ ਹੋ ਚੁੱਕੀ ਆ। ਸੋ ਇਟਲੀ ਜਿਹੜੀ ਆ ਇਦਾਂ ਦੀ ਕੋਈ ਐਗਜ਼ਾਮਸ਼ਨ ਨਹੀਂ ਹੈਗੀ। ਸੋ ਮੇਰੇ ਖਿਆਲ ਉਹ ਫਾਈਨ ਭਰ ਕੇ ਤੇ ਉਹੀ ਫਲੀਟ ਰੱਖੀ ਉਹਨਾਂ ਨੇ, ਤਰਜੀਹ ਦਿੰਦੇ ਉੱਦਾਂ। ਪਰ ਆ ਜਿਹੜਾ ਸਾਲ ਦਾ ਐਂਡ ਹੈਗਾ, ਇਹਦੇ ਵਿੱਚ ਕਾਫੀ ਜਿਹੜਾ ਫਰਕ ਪੈ ਜਾਂਦਾ ਹੈਗਾ, ਕਿਉਂਕਿ ਇਹਦੇ 'ਚ ਆਲਮੋਸਟ ਇੱਕ ਐਸਟੀਮੇਟ ਦੇ ਮੁਤਾਬਕ 80,000 ਟਰੱਕਸ ਹੈਗੇ ਜਿਹੜੇ ਕਿ ਇਸ ਸਾਲ ਦੇ ਟਾਇਰ ਹੋ ਜਾਣੇ ਆ ਕੈਲੀਫੋਰਨੀਆ ਦੇ ਵਿੱਚੋਂ। ਹਾਂਜੀ ਭਾਜੀ, ਨਹੀਂ ਉਹ ਜਾਣੇ 2 ਟਰੱਕ ਜਾਣੇ, ਉਹ ਹੈਗੇ ਆਪਣੇ 2008 ਮਾਡਲ ਦੇ, ਜਿਹੜੇ ਰੀਜਨ ਕਰਨੇ ਪੈਂਦੇ ਆ ਨਾ ਖੜਕ ਜਿੱਦਾਂ ਅੱਧਾ ਘੰਟਾ, ਉਹ 2 ਟਰੱਕ ਭੇਜਣੇ ਦੱਸ ਜੀ ਆਪਾਂ। ਜਿਹੜੇ ਬਾਕੀ ਪੁਰਾਣੇ ਉਹ ਕਹਿੰਦੇ ਕੋਈ ਨਹੀਂ ਜਾਣੇ, ਉਹਨਾਂ ਦੇ ਪੈਸੇ ਲਾ ਲਾ ਕੇ ਉਹਨਾਂ ਨੂੰ ਤਿਆਰ ਕਰਦੇ ਜਿਹੜੇ 20-20 ਸਾਲ ਪੁਰਾਣੇ ਆ। ਠੀਕ ਹੈ, ਥੈਂਕ ਯੂ ਜਸਵੀਰ ਜੀ। ਗੁਰਦੀਪ ਜੀ ਗੱਲ ਦੱਸਣ ਲਈ। ਸੋ ਇਹ ਤਾਂ ਫਿਰ ਹੁਣ ਰਮਨ ਜੀ, ਜਿੱਦਾਂ ਪਹਿਲੋਂ ਉਹਨਾਂ ਨੇ ਪੁੱਛਿਆ ਸੀਗਾ ਵੀ ਰੇਲਵੇ ਵਾਲੇ ਉਹ ਵੀ ਫਾਈਨ ਦੇਈ ਜਾਂਦੇ, ਇਹਦਾ ਮਤਲਬ ਉਹਨਾਂ ਤੇ ਪ੍ਰੋਫਿਟ ਜ਼ਿਆਦਾ ਆ ਵੀ ਜਿਹੜੇ ਫਾਈਨ ਦੇਣਾ ਪ੍ਰੈਫਰ ਕਰਦੇ ਆ ਵੀ ਚੱਲ ਪੁਰਾਣੇ ਦੇ ਨਾਲ ਧੱਕੀ ਚੱਲੋ, ਚੱਕਰ ਹੀ ਕੋਈ ਨਹੀਂ। ਉਹ ਇਦਾਂ ਦਾ ਕਿ ਉਹਨਾਂ ਦਾ ਹੋ ਸਕਦਾ ਜਿਹੜਾ ਰਿਪਲੇਸਮੈਂਟ ਆਫ ਇਕੁਇਪਮੈਂਟ ਆ ਤੇ ਉਹਨਾਂ ਦੀ ਜਿਹੜੀ ਇਨਫਰਾਸਟ੍ਰਕਚਰ ਉਹ ਹੀ ਨਹੀਂ ਰੈਡੀ ਹੈਗਾ। ਹੁਣ ਰੇਲਵੇ ਦਾ ਜੇ ਕਹੀਏ ਉਹਨੂੰ ਇਲੈਕਟ੍ਰਿਕ ਕਰ ਦਿਓ ਤੇ ਉਹਦਾ ਕਿੰਨਾ ਇਨਫਰਾਸਟ੍ਰਕਚਰ, ਉਹ ਤੇ ਹੈ, ਠੀਕ ਹੈ ਨਾ, ਤਾਂ ਹੀ ਇਨਫਰਾਸਟ੍ਰਕਚਰ ਆ। ਤੇ ਜੇ ਉਹਨੂੰ ਹੁਣ ਇੰਜਨ ਨੂੰ ਰਿਪਲੇਸਮੈਂਟ ਕਰਨ ਦੀ ਕਾਸਟ ਜਿਹੜੀ ਆ ਉਹ ਕਿੰਨੀ ਕੁ ਜ਼ਿਆਦਾ ਹੋਊਗੀ, ਤੇ ਇਸ ਕਰਕੇ ਜਿਹੜਾ ਆ ਹੋ ਸਕਦਾ ਹੈ ਕਿ ਉਹਨੂੰ ਪ੍ਰੈਫਰ ਕਰਦੇ ਹੋਣ ਕਿ ਅਸੀਂ ਆਹ ਕਰੀ ਜਾਂਦੇ ਹਾਂ। ਜੀ ਜੀ, ਬਿਲਕੁਲ। ਚਲੋ ਸਰੋਤੇ, ਜੇ ਤੁਹਾਡਾ ਵੀ ਕੋਈ ਹੋਰ ਸਵਾਲ ਹੈਗਾ ਤੇ ਤੁਸੀਂ ਵੀ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408-272-5200 4082725200 ਦੇ ਉੱਤੇ। ਸੋ ਜਿੱਦਾਂ ਇਹਨਾਂ ਨੇ ਸਨੀ ਹੁਣਾਂ ਨੇ ਵੀ ਇਹ ਜਿਹੜੀ ਗੱਲ ਹਰਜੋਤ ਜੀ ਤੇ ਰਮਨ ਜੀ ਜਿਹੜੀ ਆਖੀ ਹੈ ਵੀ ਅੰਦਰ ਆ ਕੇ ਵੇਅਰ ਹਾਊਸ ਦੇ ਅੰਦਰ ਆ ਕੇ ਟਿਕਟ ਜਿਹੜੀ ਉਹ ਦੇ ਰਹੇ ਆ, ਕੀ ਇੱਦਾਂ ਕਰਨਾ ਉਹਨਾਂ ਦੇ ਲਈ ਅਲਾਊਡ ਆ ਕਿਸੇ ਦੀ ਇੱਦਾਂ ਉਹ ਇਸ ਤਰੀਕੇ ਦੇ ਨਾਲ ਪ੍ਰੋਪਰਟੀ ਦੇ ਵਿੱਚ ਜਾ ਕੇ?
ਜੀ ਕਰ ਸਕਦੇ ਆ ਜੀ, ਕਰਦੇ ਆ, ਸਾਰੇ ਪਾਸੇ ਕਰਦੇ ਆ, ਜਿੰਨੇ ਵੇਅਰ ਹਾਊਸਿਸ ਆ, ਜਿੰਨੇ ਸ਼ੈੱਡ ਹੈਗੇ ਆ, ਜਿੱਥੇ ਟਰੱਕਸ ਲੋਡ ਹੁੰਦੇ ਆ, ਅਨਲੋਡ ਹੁੰਦੇ ਆ, ਉੱਥੇ ਜਾ ਕੇ ਉਹ ਵੈਰੀਫਾਈ ਕਰ ਸਕਦੇ ਆ ਕਿ ਕਿਉਂਕਿ ਜਿਹੜੇ ਬ੍ਰੋਕਰ ਹੈਗੇ ਆ, ਬ੍ਰੋਕਰ ਨੂੰ ਵੀ ਰਿਕੁਆਇਰਡ ਹੈਗਾ ਕਿ ਉਹ ਜਦੋਂ ਟਰੱਕ ਹਾਇਰ ਕਰਦਾ ਮੇਕ ਸ਼ੋਰ ਉਹ ਟਰੱਕ ਕੰਪਲਾਇੰਟ ਹੋਣਾ ਚਾਹੀਦਾ, ਕਾਰ ਕੰਪਲਾਇੰਟ ਹੋਣਾ ਚਾਹੀਦਾ। ਮੋਸਟਲੀ ਬ੍ਰੋਕਰ ਜੇ ਤੁਹਾਡਾ ਟਰੱਕ ਕਾਰ ਕੰਪਲਾਇੰਟ ਨਹੀਂ ਹੈਗਾ ਤਾਂ ਉਹਨੂੰ ਲੋਡ ਨਹੀਂ ਦਿੰਦੇ ਹੈਗੇ, ਸਰਟੀਫਿਕੇਟ ਦੇਖਦੇ ਆ ਪਹਿਲਾਂ, ਕਿਉਂਕਿ ਜੇ ਤੁਹਾਡਾ ਟਰੱਕ ਜਿਹੜਾ ਆ ਨੋਨ ਕੰਪਲਾਇੰਟ ਫੜਿਆ ਜਾਂਦਾ ਤੇ ਉਹ ਬ੍ਰੋਕਰ ਤੇ ਵੀ ਅਸਰ ਪੈਂਦਾ ਆ, ਬ੍ਰੋਕਰ ਨੂੰ ਵੀ ਉਹ ਖਿੱਚਦੇ ਫੜ ਕੇ ਕਿ ਤੂੰ ਜਿਹੜਾ ਨੋਨ ਕੰਪਲਾਇੰਟ ਟਰੱਕ ਹਾਇਰ ਕਿਉਂ ਕੀਤਾ ਹੈ। ਸੋ ਯੈਸ, ਬਿਲਡਿੰਗ ਦੇ ਵਿੱਚ ਜਾ ਸਕਦੇ ਆ, ਸਾਰੇ ਪਾਸੇ ਜਾ ਸਕਦੇ ਆ, ਇਹਦੀ ਕੋਈ ਰੋਕ ਟੋਕ ਨਹੀਂ ਹੈਗੀ। ਤੇ ਦੂਜਾ ਇੱਕ ਰਾਜਕਰਨ ਹੋ ਰਿਹਾ ਕਿ ਆਪਣਾ ਜਿਹੜਾ ਆਵਰਸ ਆਫ ਸਰਵਿਸ ਹੈਗੇ ਆ, ਜਿਹੜੀ ਆਪਣੀ ਐਮਰਜੈਂਸੀ ਦੀ ਸਟੇਜ ਚੱਲ ਰਹੀ ਸੀਗੀ, ਉਹ ਆਵਰਸ ਆਫ ਸਰਵਿਸ ਜਿਹੜੇ ਆ ਉਹ ਐਕਸਟੈਂਡ ਕਰ ਦਿੱਤੇ ਗਏ ਆ ਹੋਰ 6 ਹਫ਼ਤਿਆਂ ਵਾਸਤੇ, ਜਿਹੜੇ ਕਿ 15 ਅਕਤੂਬਰ ਨੂੰ ਫਿਨਿਸ਼ ਹੋਣੇ ਸੀਗੇ, ਉਹ 6 ਹਫ਼ਤਿਆਂ ਵਾਸਤੇ ਹੋਰ ਆਵਰਸ ਆਫ ਸਰਵਿਸ ਜਿਹੜੇ ਆ ਉਹ ਐਕਸਟੈਂਡ ਹੋ ਗਏ ਆ। ਤੇ ਇਸ ਤੋਂ ਬਾਅਦ ਜਿਹੜੀ ਇੱਕ ਹੋਰ ਬਹੁਤ ਜਿਹੜੀ ਜ਼ਰੂਰੀ ਖਬਰ ਹੈਗੀ ਆ, ਫਰੇਟ ਲਾਈਨਰ ਜਿਹੜਾ ਟਰੱਕ ਹੈਗਾ ਆ, ਉਹਦਾ ਕੰਪਿਊਟਰ ਮੋਡਿਊਲ ਜਿਹੜਾ ਆ ਉਹ ਬਹੁਤ ਚੋਰੀ ਹੋ ਰਿਹਾ ਹੈਗਾ। ਮੈਨੂੰ ਫੰਟੈਨਾ ਤੋਂ ਆਪਣੇ ਬੰਦਿਆਂ ਨੇ ਮੈਨੂੰ ਭੇਜਿਆ ਸੀਗਾ, ਪਿਕਚਰਾਂ ਵੀ ਭੇਜੀਆਂ ਹੈਗੀਆਂ ਟਰੱਕਾਂ ਦੀਆਂ। ਉਹਨਾਂ ਦੇ 3 ਟਰੱਕਾਂ ਦੇ ਇੱਕੋ ਨਾਈਟ ਦੇ ਵਿੱਚ ਜਿਹੜੇ ਆ ਕੰਪਿਊਟਰ ਜਿਹੜੇ ਚੋਰੀ ਹੋਏ ਆ। ਇਸ ਵੇਲੇ ਮੈਂ ਇੱਥੇ ਫਰੇਟ ਲਾਈਨਰ ਆਪਣੇ ਇੰਡੀਅਨਾਪੋਲਿਸ ਪਤਾ ਕੀਤਾ ਸੀਗਾ ਤੇ ਉਹ ਕਹਿ ਰਹੇ ਜੀ ਇਹ ਰੈਗੂਲਰਲੀ ਜਿਹੜਾ ਸੀਗਾ ਪਹਿਲਾਂ ਤਾਂ ਮਿਲ ਜਾਂਦਾ ਸੀਗਾ, ਲੇਕਿਨ ਹੁਣ ਇਹਦੀ ਪ੍ਰਾਈਸ 4 ਗੁਣਾ ਵੱਧ ਗਈ ਹੈਗੀ ਆ। ਮੈਂ ਇੱਥੇ ਪ੍ਰਾਈਸ ਜਿਹੜੀ ਆ 4800 ਦੀ ਮੈਨੂੰ ਦੱਸੀ ਗਈ ਸੀ, ਪਰ ਮੈਂ ਹੋਰ ਕਈ ਜਣਿਆਂ ਕੋਲ ਪਤਾ ਕੀਤਾ ਆ ਕਿ ਉਹ ਕਹਿੰਦੇ ਵੀ ਇਹ 10,000 ਪਲੱਸ ਦੇ ਉੱਤੇ ਚਲੀ ਗਈ ਆ ਪ੍ਰਾਈਸ। ਇਹ ਜਿਹੜਾ ਹੈਗਾ ਇਹਨੂੰ ਚੋਰੀ ਕਰਨ ਨੂੰ ਟੇਕਸ 5 ਮਿੰਟ ਲੱਗਦੇ ਹੈਗੇ ਆ, ਜਿਹੜਾ ਕਿ ਡੈਸ਼ਬੋਰਡ ਦੇ ਵਿੱਚੋਂ ਕੱਢ ਲਿਆ ਜਾਂਦਾ ਆ। ਇਹ ਜਿਹੜਾ ਛੋਟਾ ਜਿਹਾ ਡਿਵਾਈਸ ਹੁੰਦਾ ਆ, ਸੋ ਇਹ ਡਿਵਾਈਸ ਆ ਇਹ ਬਹੁਤ ਇਸ ਵੇਲੇ ਜਿਹੜੀ ਆ ਥੈਫਟ ਹੈਗੀ ਆ ਇਹਦੀ, ਇਹ ਬਹੁਤ ਜ਼ੋਰਾਂ ਦੇ ਚੱਲ ਰਹੀ ਹੈਗੀ ਆ ਔਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਚੋਰੀ ਹੁੰਦੇ ਆ। ਸੋ ਜੇ ਤੁਸੀਂ ਤੁਹਾਡਾ ਫਰੇਟ ਲਾਈਨਰ ਟਰੱਕ ਹੈਗਾ, ਮੇਕ ਸ਼ੋਰ ਸਿਕਿਉਰ ਪਾਰਕਿੰਗ ਹੋਵੇ, ਮੇਕ ਸ਼ੋਰ ਤੁਸੀਂ ਸਿਕਿਉਰ ਜਗ੍ਹਾ ਤੇ ਖੜੇ ਕਰੋ ਟਰੱਕ ਨੂੰ, ਤਾਂ ਕਿ ਇਹ ਜਿਹੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਉਹ ਨਾ ਹੋਣ। ਫੰਟਾਨਾ ਦੇ ਵਿੱਚ ਉਹਨਾਂ ਦੇ ਟਰੱਕ ਦੇ ਵਿੱਚੋਂ 3 ਤਿੰਨਾਂ ਟਰੱਕਾਂ ਦੇ ਵਿੱਚੋਂ ਇੱਕੋ ਨਾਈਟ ਦੇ ਵਿੱਚ ਇਹ ਸਾਰਾ ਕੁਝ ਹੋਇਆ ਹੈਗਾ। ਸੋ ਜਿਹੜਾ ਉਹਦਾ CPC ਯੂਨਿਟ ਉਹਨੂੰ ਕਹਿੰਦੇ ਹੈਗੇ, ਕੈਸਕੇਡੀਆ ਦੇ ਵਿੱਚ ਆਉਂਦਾ ਆ। ਸੋ ਉਹ ਜਿਹੜਾ ਯੂਨਿਟ ਹੈਗਾ ਉਹ ਬਹੁਤ ਮਤਲਬ ਤੁਹਾਨੂੰ ਰਿਪਲੇਸਮੈਂਟ ਜਿਹੜੀ ਉਹ ਬਹੁਤ ਮਹਿੰਗੀ ਪੈ ਜਾਂਦੀ ਆ। ਫਰਾਈਡੇ ਪਿਛਲੇ 3 ਸਟੋਲਨ ਹੋਏ ਸੀਗੇ, ਸੈਟਰਡੇ ਨੂੰ 15 ਸਟੋਲਨ ਹੋਏ ਸੀ ਰਿਵਰ ਸਾਈਡ ਏਰੀਆ ਤੋਂ। ਸੋ ਇਹ ਉਹਨਾਂ ਨੇ ਮੈਨੂੰ ਇਨਫੋਰਮੇਸ਼ਨ ਭੇਜੀ ਸੀਗੀ ਉੱਥੋਂ, ਭਾਈ ਸਾਹਿਬ ਉਹਨਾਂ ਨੇ ਬਲਰਾਜ ਸਿੰਘ ਹੈਗੇ ਆ, ਸੋ ਉਹਨਾਂ ਨੇ ਇਨਫੋਰਮੇਸ਼ਨ ਭੇਜੀ ਸੀਗੀ ਕਿ ਇਹ ਚੀਜ਼ ਹੋ ਰਹੀ ਹੈਗੀ ਆ। ਸੋ ਜਿੰਨੇ ਵੀ ਆਪਣੇ ਭੈਣ ਭਰਾ ਜਿਨ੍ਹਾਂ ਦੇ ਕੋਲ ਫਰੇਟ ਲਾਈਨਰ ਕੈਸਕੇਡੀਆ ਟਰੱਕਸ ਹੈਗੇ ਆ, ਉਹ ਮੇਕ ਸ਼ੋਰ ਕਰਨ ਕਿ ਬਹੁਤ ਐਕਟਿਵਲੀ ਉਹਦੇ ਉੱਤੇ ਧਿਆਨ ਰੱਖਣ ਤੇ ਬਹੁਤ ਐਕਟਿਵਲੀ ਇਹਨੂੰ ਜਿਹੜਾ ਆ ਆਮ ਸੰਭਾਲ ਕਰਨ। ਤੇ ਕੀ ਫਰੇਟ ਵੇਵ ਜੇ ਕੋਈ CPC ਦਾ ਚੋਰੀ ਕਰਕੇ ਦੂਜੇ ਪਾਸੇ ਕਿਸੇ ਹੋਰ ਦੇ ਵਿੱਚ ਇਹ ਲਾ ਦਿੰਦਾ ਆ ਤੇ ਉਹ ਬਲੌਕ ਨਹੀਂ ਕਰ ਸਕਦੇ ਕਿ ਕੋਈ ਹੈ ਉਹਨਾਂ ਦਾ ਕੰਟਰੋਲ ਇਸ ਚੀਜ਼ ਤੇ? ਰੀਪ੍ਰੋਗਰਾਮ ਕਰ ਦਿੰਦੇ ਆ। ਅੱਛਾ, ਰੀਪ੍ਰੋਗਰਾਮ ਕਰ ਦਿੰਦੇ, ਰੀਸੈਟ ਕਰ ਲੈਂਦੇ ਸਾਰਾ ਕੁਝ ਉਹਦੇ ਚ। ਤੇ ਹੁਣ ਜੇ ਕੋਈ ਇਦਾਂ ਕਰਦੇ ਫੜ ਲਵੇ ਇਹ ਤਾਂ ਹੁਣ ਇਹ ਆ ਵੀ ਬੰਦੂਕ ਤਾਣ ਕੇ ਉੱਥੇ ਲਾਗ ਬੰਦੇ ਨੂੰ ਬਹਿਣਾ ਪੈਣਾ। ਹੁਣ ਇਹ ਤਾਂ ਕੰਮ ਬੜਾ ਔਖਾ ਆ ਹਨਾ, ਵੀ $10,000 ਦਾ ਦੁਬਾਰਾ ਜੇ ਕਿਤੇ ਪਾਉਣਾ ਪੈ ਜਾਓ ਤੇ ਬੰਦਾ ਆਊਟ ਆਫ ਬਿਜ਼ਨਸ ਜਾਣ ਵਾਲੀ ਜਿਹੜੀ ਗੱਲ ਆ। ਸੋ ਕੁਝ ਕੁ ਹੋਰ ਕਾਲਰ ਆਪਣੇ ਨਾਲ ਜੁੜੇ, ਆਪਾਂ ਉਹਨਾਂ ਦੇ ਵੀ ਵਿਚਾਰ ਲੈਂਦੇ ਆ। ਕੁਲਦੀਪ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਕੁਲਦੀਪ ਸਿੰਘ ਬੋਲ ਰਿਹਾ। ਮੈਂ LA ਨੂੰ ਜਾ ਰਿਹਾ ਵਾਂ। 5 ਸਾਊਥ ਜਿਹੜੀ ਆ ਉਹ ਖੁੱਲ ਚੁੱਕੀ ਹੈ, ਇੱਕ ਲਾਈਨ ਬੰਦ ਕੀਤੀ ਆ। 5 ਨਾਰਥ ਜਿਹੜੀ ਕਾਸਟਿਕ ਤੋਂ ਉਹ 5 ਨਾਰਥ ਨੂੰ ਸਲੋ ਚੱਲ ਰਹੀ ਆ, ਪਰ ਖੁੱਲ ਗਈ ਆਲਰੇਡੀ ਜੀ। ਸੋ ਮਤਲਬ ਕੰਮ ਤੁਰ ਪਿਆ ਹੈ, ਇਹ ਰੀਸੈਂਟਲੀ ਖੁੱਲੀ ਆ ਜੀ? ਹਾਂਜੀ, ਖੁੱਲ ਗਈ। ਸਵੇਰੇ 5 ਵਜੇ ਖੋਲੀ ਇਹਨਾਂ ਨੇ। ਠੀਕ ਹੈ। ਪਹਿਲਾਂ ਲੋਕੀ 138 ਵਗੈਰਾ ਲੈ ਕੇ ਜਾ ਰਹੇ ਤੇ ਅੱਗ ਦੇ ਉੱਤੇ ਕਾਬੂ ਲੱਗਦਾ ਹੈ ਉੱਥੇ? ਹਾਂਜੀ, ਅੱਗ ਤੇ ਕਾਬੂ ਪਾ ਲਿਆ। ਅੱਗ ਨੇ ਕਾਫੀ ਜਿਹੜਾ ਹੈਗਾ ਸੀ ਡਾਊਨਗ੍ਰੇਡ ਨੂੰ ਚਾਹੀਦਾ ਬਹੁਤ, ਉਹਨੇ ਠੀਕ ਹੈ ਪਹਾੜੀ ਉੱਤੇ ਸੜ ਗਿਆ ਜੀ। ਥੈਂਕ ਯੂ ਕੁਲਦੀਪ ਜੀ ਦੱਸਣ ਦੇ ਲਈ, ਮਿਹਰਬਾਨੀ ਜੀ। ਵੈਲਕਮ। ਸੋ ਅਪਡੇਟ ਆਪਣੇ ਸਰੋਤਿਆਂ ਨੂੰ ਕਰਦੇ ਆ। ਜਿਹੜੀ I-5 ਕੱਲ ਅੱਗ ਦੇ ਕਰਕੇ ਉਧਰਲੇ ਪਾਸੇ ਬੰਦ ਸੀਗੀ ਤੇ ਹੁਣ ਖੁੱਲ ਗਈ ਆ। ਚੱਲ ਜਿਹੜੀ ਉਹ ਧੀਮੀ ਰਫ਼ਤਾਰ ਨਾਲ ਰਹੀ ਆ, ਪਰ ਖੁੱਲ ਜਿਹੜੀ ਉਹ ਗਈ ਆ। ਇਹ ਆ ਤੇ ਅੱਗ ਦੇ ਉੱਤੇ ਕਹਿੰਦੇ ਵੀ ਇਹਨਾਂ ਨੇ ਉੱਥੋਂ ਲੰਘੇ ਨੇ, ਇਹ ਦੱਸਦੇ ਨੇ ਵੀ ਉੱਥੇ ਕਾਫੀ ਹੱਦ ਤੱਕ ਕਾਬੂ ਉਹਨਾਂ ਨੇ ਪਾਇਆ ਆ। ਤੇ ਆਪਣੇ ਅਗਲੇ ਕਾਲਰ ਨੇ ਪਰਮਾਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ। ਮੈਂ ਮਨਟੀਕਤ ਬੋਲਦਾ ਤੇ ਮੇਰੇ ਕੋਲ 2010 ਦਾ ਟਰੱਕ ਹੈ ਜੀ, ਡਰਾਈਵ ਫਰੇ ਦਾ। ਦੂਜਾ ਜਿਹੜਾ ਹੈਗਾ ਡੈਫ ਨਹੀਂ ਹੈਗਾ।
ਤੇ ਇਹਨੂੰ ਮੈਨੂੰ ਚਿੱਠੀ ਪਾਈ ਆਪਣੇ ARB ਵਾਲਿਆਂ ਨੇ, ਕਹਿੰਦੇ ਤੇਰਾ ਟਰੱਕ ਦਸੰਬਰ ਤਾਈਂ ਚੱਲਣਾ, ਇਹ ਤੋਂ ਬਾਅਦ 'ਚ ਨਹੀਂ ਚੱਲਣਾ ਤੇ ਮੇ ਬੀ ਯੂ ਡਿਨਾਈਡ ਦਾ ਰਜਿਸਟ੍ਰੇਸ਼ਨ। ਮੈਂ ਗਿਆ ਸੀ ਪਿਛਲੇ ਵੀਕ ਤੇ ਮੈਨੂੰ ਨਹੀਂ ਸਾਲ ਦੀ ਦੇ ਦਿੱਤੀ, ਐਕਸਟੈਂਡ ਕਰ ਦਿੱਤੀ ਆ ਆਪਣੇ ਅਗਸਤ 23 ਤੱਕ ਜਿਹੜੀ ਦੇ ਦਿੱਤੀ ਆ। ਹੁਣ ਮੈਂ ਉਹ ਮਤਲਬ ਚਲਾ ਸਕਦਾ ਕੀ ਇਹਦਾ ਹੁਣ ਦੱਸੋ ਮਾੜਾ। ਇਹ ਤਾਂ ਹੁਣ ਜੀ ਆਈ ਡੋਂਟ ਨੋ ਕਿ ਤੁਸੀਂ ਚਲਾ ਸਕਦੇ ਕਿ ਨਹੀਂ ਚਲਾ ਸਕਦੇ। ਇਹ ਤਾਂ ਹੁਣ ਦੋਨੋਂ ਡਿਪਾਰਟਮੈਂਟ ਦੇ ਵਿੱਚ ਜਿਹੜੀ ਕੋਆਰਡੀਨੇਸ਼ਨ ਹੈ ਉਹਦੇ ਤੇ ਆ। ਜੇ ਤੁਹਾਨੂੰ ਰਜਿਸਟ੍ਰੇਸ਼ਨ ਮਿਲ ਗਈ ਹੈਗੀ ਆ ਤਾਂ ਆਬਵੀਅਸਲੀ ਤੁਹਾਡਾ ਟਰੱਕ ਵੈਲਿਡ ਹੈਗਾ, ਤੁਸੀਂ ਚਲਾ ਸਕਦੇ ਹੈਗੇ ਆ। ਪਰ ਜੇ ਹੁਣ ਤੁਹਾਨੂੰ ਰਸਤੇ 'ਚ ਕਾਰ ਰੋਕਦੀ ਆ ਤੇ ਉਹ ਚੈੱਕ ਕਰਦੀ ਆ ਤੇ ਫਿਰ ਉਹਦਾ ਸਿਚੁਏਸ਼ਨ ਜਿਹੜੀ ਆ ਉਹ ਉੱਦਾਂ ਹੋ ਸਕਦੀ, ਕਿਉਂਕਿ ਇਹਦੇ 'ਚ ਤਾਂ ਹੁਣ ਮੈਂ ਕਲੀਅਰਲੀ ਨਹੀਂ ਦੱਸ ਸਕਦਾ ਕਿਉਂਕਿ ਇੱਥੇ ਟਰੱਕ ਕਰਨ ਵਾਲੇ ਟਰੱਕ ਹੈਗੇ ਆ ਉਹ ਬੰਦ ਹੋ ਜਾਣੇ ਆ। ਪਰ ਜੇ ਤੁਹਾਡੀ ਰਜਿਸਟ੍ਰੇਸ਼ਨ ਰੀਨਿਊ ਹੋ ਗਈ ਆ ਦੈਨ ਡੈਫੀਨੇਟਲੀ ਯੂ ਕੈਨ ਮੂਵ ਔਨ। ਠੀਕ ਹੈ ਜੀ। ਇਸ ਤੋਂ ਪਹਿਲਾਂ ਮੇਰੇ ਕੋਲ ਆਪਣੇ ਰੀਫਰ ਵੀ ਪੁਰਾਣਾ ਹੁੰਦਾ ਸੀ। ਜਦੋਂ ਰੀਫਰ ਦਾ ਰੌਲਾ ਪਿਆ ਸੀ ਉਦੋਂ ਮੈਂ $10,000 ਲਾਇਆ ਸੀ ਸਟਾਕਟਨ ਤੇ। ਮੈਂ ਰੀਫਰ ਦਾ ਇੰਜਨ 2010 ਦਾ ਪਵਾਇਆ ਸੀ, ਕਿਸੇ ਨੇ ਚੈੱਕ ਨਹੀਂ ਕੀਤਾ ਜੀ। ਅਸੀਂ ਕਰਾ ਲਿਆ, ਕਈ ਬੰਦੇ ਹਜੇ ਨਹੀਂ ਚਲਾਈ ਜਾਂਦੇ ਆ ਜੀ, ਤੇ ਕਿਸੇ ਨੇ ਚੈੱਕ ਨਹੀਂ ਕੀਤਾ। ਮੇਰੇ ਨਾਲ ਵੀ ਇੱਕ ਹੈਪਨ ਹੋਇਆ, ਇੱਕ ਸੁਣੀ ਸੁਣਾਈ ਗੱਲ ਹੁੰਦੀ ਆ। ਸਲੀਨਸ ਦੇ ਵਿੱਚ ਮੈਂ ਉੱਥੇ ਲੋਡ ਚੱਕਣਾ ਸੀ, ਇਹ ਆਪਣੇ ਜਿਹੜਾ ਹੈਗਾ ਵੇਅਰ ਹਾਊਸ ਉੱਥੋਂ ਚੱਕਣਾ ਸੀ ਤੇ ਸਵੇਰ ਨੂੰ ਮੈਂ ਚੱਕਣਾ ਸੀ ਟੇਲਰ ਫਾਰਮ ਦੇ। ਤੇ ਜਦੋਂ ਮੈਂ ਟੇਲਰ ਫਾਰਮ ਦੇ ਗਿਆ ਸਵੇਰ ਨੂੰ, ਮੈਂ ਤਾਂ ਲਾਗ ਬੁੱਕ ਵੀ ਔਨ ਨਹੀਂ ਕੀਤੀ, ਪੇਪਰ ਲਾਗ ਬੁੱਕ ਹੁੰਦੀ ਸੀ ਉਸ ਟਾਈਮ ਤੇ। 4 ਸਾਲ ਪਹਿਲੀ ਗੱਲ ਹੈ, 4-5 ਸਾਲ ਪਹਿਲੀ ਸੀ। ਤੇ ਉਹਨੇ ਕੀ ਉੱਥੇ ਜਦੋਂ ਗਿਆ ਤੇ ਲਿਖਿਆ ਆਲ ਟਰੱਕ ਮਸਟ ਇੱਥੇ ਸਟਾਪ, ਉਹਨੇ ਕੋਨਾ ਜਿਹੀਆਂ ਰੱਖੀਆਂ ਤੇ ਮੈਂ ਜਾ ਕੇ ਖੜਾ ਕਰਤਾ ਟਰੱਕ। ਜਦੋਂ ਮੈਂ ਦੇਖਿਆ ਤੇ ਉਹ ਮੈਂ ਕਿਹਾ ਬੰਦੇ DOT ਵਾਲੇ, ਮੈਂ ਡਰ ਗਿਆ, ਮੈਂ ਕਿਹਾ ਲਾਗ ਬੁੱਕ ਮਿਲੂਗੀ। ਤੇ ਜਦੋਂ ਦੇਖਿਆ ਤੇ ਉਹ 3 ਬੰਦੇ ਸੀ ਜੀ, ਉਹਨੇ ਉਹ ARB ਵਾਲੇ ਸੀ। ਉਹਨੇ ਮੇਰਾ ਟਰੱਕ ਖੜਾ ਕਰ ਲਿਆ, ਮੈਨੂੰ ਕਹਿੰਦੇ ਕਿਹੜੇ ਜੇ ਦਾ? ਮੈਂ ਕਿਹਾ ਹੈਗਾ 1 ਦਾ। ਤੇ ਉਹਨੇ ਕੀ ਕੀਤਾ, ਹੁੱਡ ਖੋਲ ਲਈ ਤੇ ਆਪਣੇ ਗੈਸ ਕੈਪ ਖੋਲ ਲਿਆ, ਫਿਊਲ ਕੈਪ ਖੋਲ ਕੇ ਮੈਨੂੰ ਕਹਿੰਦੇ ਟਰੱਕ ਸਟਾਰਟ ਕਰ ਦੇ। ਮੈਂ ਟਰੱਕ ਸਟਾਰਟ ਕਰਤਾ ਤੇ ਉਹ ਪਿੱਛੇ ਉਹਨੇ ਪੌੜੀ ਰਾਹੀਂ ਉੱਪਰ ਜਾ ਕੇ ਜਿਹੜੀ ਆਪਣੇ ਜਿੱਦਾਂ ਕਾਰਾਂ ਦੇ ਵਿੱਚ ਧੂੰਆਂ ਚੈੱਕ ਕਰਦੇ ਸੀਖ ਜੇ ਉੱਪਰ ਕਾਫੀ ਲੰਬੀ ਜਿਹੀ ਸੀਖ ਪਾਈ ਸੀ ਉੱਪਰ ਉਹਨੇ ਮਫਲਰ ਦੇ ਵਿੱਚ, ਹੈ ਨਾ ਜੀ, ਪਿੱਛੇ ਧੂਏ ਵਾਲੀ ਜਗ੍ਹਾ ਤੇ ਮੈਨੂੰ ਕਹਿੰਦੇ ਰੇਸ ਦੇ ਹਾਰਡਲੀ ਦੇ। ਮੈਂ ਦੇਖੀ ਗਿਆ ਵੀ ਇਹ ਕੀ ਕਰਦੇ ਆ ਤੇ ਫਿਰ ਕਹਿੰਦੇ ਹੋਰ ਦੇ ਪ੍ਰੈਸ ਕਰ। ਮੈਂ ਪ੍ਰੈਸ ਕਰੀ ਗਿਆ, ਅੜਾਟ ਕਢਾਇਆ ਜੀ ਚੰਗਾ ਟਰੱਕ ਦਾ। ਤੇ ਉਹਨੇ ਕੀ ਬਾਅਦ ਦੇ ਵਿੱਚ ਕੀਤਾ, ਓਕੇ ਕਹਿੰਦੇ ਤੇਰਾ ਟਰੱਕ ਦਸੰਬਰ ਨਾਲ ਚੱਲਣਾ। ਜਦੋਂ ਮੈਨੂੰ ਹਾਦਸਾ ਵੀ ਆਵੇ, ਮੈਨੂੰ ਦਵੜ ਚਿੱਤਾ ਆ ਗਿਆ ਕਿਉਂਕਿ ਮੇਰੇ ਕੋਲ 2 ਸੀ ਉਹਦੇ ਮਫਲਰ ਤੇ ਇੱਕ ਉੱਧਰਲਾ ਜਿਹੜਾ ਡਰਾਈਵਰ ਸਾਈਡ ਦਾ ਉਹ ਡਿਸਕਨੈਕਟ ਕੀਤਾ ਹੋਇਆ ਸੀ। ਮੈਨੂੰ ਉਸ ਵੇਲੇ ਯਾਦ ਆਇਆ ਬਾਅਦ ਦੇ ਵਿੱਚ ਨਾ, ਕਿਉਂਕਿ ਸੀਖ ਨਹੀਂ ਪਾਈ, ਉਹ ਤਾਂ ਡਿਸਕਨੈਕਟ ਸੀ ਆਲਰੇਡੀ। ਇੱਕ ਸਿਰਫ ਪੈਸੰਜਰ ਸਾਈਡ ਦਾ ਚੱਲਦਾ ਹੈ ਜੀ। ਉਹ ਫਨੀ ਹੋਇਆ ਸਿੰਘ ਮੇਰੇ ਨਾਲ, ਮੈਂ ਕਈਆਂ ਨੂੰ ਦੱਸਿਆ, ਦੋਸਤਾਂ ਨੂੰ, ਆਪਿਆਂ ਨੂੰ। ਤੇ ਉਹਨੇ ਦੇਖਿਆ ਪਤਾ ਨਹੀਂ ਕੀ ਛੋਟੇ ਸਟਿੱਕਰ ਲਾਤਾ ਮੇਰੇ ਟਰੱਕ ਦੀ ਡੈਸ਼ ਤੇ, ਕਹਿੰਦੇ ਤੁਹਾਡਾ ਟਰੱਕ ਜਿਹੜਾ ਐਸੀ ਸਾਲ ਚੱਲਣਾ ਹੈ, ਮੁੜ ਕੇ ਕਹਿੰਦੇ ਤੁਹਾਨੂੰ ਚੇਂਜ ਕਰਨਾ ਪੈਣਾ। ਉਸ ਤੋਂ ਬਾਅਦ ਮੈਂ 2010 ਦਾ ਲਿਆ ਸੀ ਟਰੱਕ ਜੀ। ਪਤਾ ਨਹੀਂ ਕੀ ਚੈੱਕ ਕੀਤਾ ਉਹਨੇ ਜਾਂ ਬੰਦੇ ਨਹੀਂ ਉਸੇ ਚੱਕਰ ਸੀ। ਉਹਨੇ ਵੀ ਕਿਹਾ ਯਾਰ ਸਟਿੱਕਰ ਮਕਾਉਣੇ ਆ, ਮਕਾਈਏ ਗਾਂ ਕਰਕੇ ਦਈਏ ਗਾਂ, ਹਨਾ ਵੀ। ਫਿਰ ਕੀ ਚੈੱਕ ਕਰਦੇ ਆ, ਕਿਵੇਂ ਹੋ ਰਿਹਾ, ਇਹ ਤਾਂ ਕੰਮ ਖਰਾਬ ਹੀ ਆ, ਹਨਾ। ਸੋ ਔਖਾ ਹੀ ਆ ਜੀ ਕੰਮ। ਥੈਂਕ ਯੂ ਆਪਣੀ ਜਿਹੜੀ ਸਟੋਰੀ ਸ਼ੇਅਰ ਕਰਨ ਦੇ ਲਈ, ਮਿਹਰਬਾਨੀ ਜੀ। ਮਾਫੀ ਚਾਹੁੰਦੇ ਆ ਤੇ ਬਹੁਤੀ ਲੰਬੀ ਕਾਲ ਨਹੀਂ ਕਰ ਹੁੰਦੀ ਕਿਉਂਕਿ ਆਪਣੇ ਹੋਰ ਵੀ ਬਹੁਤ ਸਾਰੇ ਕਾਲਰਸ ਨਾਲ ਜੁੜੇ ਆ, ਆਪਾਂ ਉਹਨਾਂ ਦੇ ਵੀ ਵਿਚਾਰ ਲੈਂਦੇ ਆ। ਅਸ਼ੋਕ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਤਿੰਨੇ ਭਰਾਵਾਂ ਨੂੰ। ਮੈਂ ਅਸ਼ੋਕ ਵਰਮਾ ਬੋਲ ਰਿਹਾ ਜੀ ਬੇਕਰਫੀਟ ਤੋਂ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਇਹ ਹੈ ਕਿ ਜਿਹੜਾ WG2 ਕੱਟਦੇ ਆ ਡਿਸਪੈਚਰ ਆਪਣਾ ਡਰਾਈਵਰ ਦਾ, ਉਹ ਕਿੰਨੇ % ਕੱਟਦੇ ਆ? ਤੇ ਨਾਲੇ ਇਹ ਸਾਰੇ ਕੈਲੀਫੋਰਨੀਆ 'ਚ ਇੱਕੋ ਜਿਹਾ ਹੀ ਹੁੰਦਾ ਹੈ ਜਾਂ ਵੱਧ ਘੱਟ ਵੀ ਹੁੰਦਾ ਹੈ, ਜਾਂ ਇਹ ਪੜਤਾਲ ਕਰਨ ਵਾਸਤੇ ਆਪਾਂ ਕਿੱਦਾਂ ਇਹ ਕਰ ਸਕਦੇ ਹਾਂ, ਜਾਂ ਸਾਨੂੰ ਫਿਕਰ ਕਰਨ ਦੀ ਕੋਈ ਲੋੜ ਹੀ ਨਹੀਂ? ਤੁਹਾਨੂੰ ਜਿਹੜਾ W2 ਮਿਲਦਾ ਹੈਗਾ ਆ, ਜੇ W2 ਮਿਲਦਾ ਹੈਗਾ ਤੇ ਜਿਹੜਾ ਕੈਲੀਫੋਰਨੀਆ ਹੈਗਾ ਮੇ ਬੀ ਕੁਛ ਉਹਦਾ ਜਿਹੜਾ ਤੁਹਾਡੇ ਫਾਈਲਿੰਗ ਸਟੇਟਸ ਦੇ ਉੱਤੇ ਹੈਗਾ, ਤੁਸੀਂ ਸਿੰਗਲ ਹੈਗੇ, ਮੈਰਿਡ ਹੈਗੇ, ਕਿੱਦਾਂ ਫਾਈਲ ਕਰ ਰਹੇ ਹੈਗੇ, ਉਹਦੇ ਨਾਲ ਫਰਕ ਪੈਂਦਾ ਹੈਗਾ। ਟੈਕਸ ਕੱਟਣ ਘਟਾਉਣ ਦਾ ਉੱਪਰ ਤੇ ਜਾਂਦਾ ਹੈਗਾ। ਅਦਰ ਦੈਨ ਦੈਟ ਜਿਹੜੀ ਜੇ ਤੁਹਾਡੀ ਹੈਗੀ ਆ ਉਹਨਾਂ ਦੀ ਕੰਪਨੀ ਹੈਗੀ ਆ ਜਿੱਥੇ ਜਿਹੜੀ ਪੇਰੋਲ ਕਰਦੀ ਆ, ਉਹਨਾਂ ਨੂੰ ਸਾਰੇ ਰੂਲ ਐਂਡ ਰੈਗੂਲੇਸ਼ਨ ਪਤਾ ਹੁੰਦੇ ਆ। ਆਈ ਡੋਂਟ ਨੋ ਹੁਣ ਉਹ ਕਿਸੇ ਕੋਲੋਂ ਕਰਾਉਂਦੇ ਆ ਬਾਹਰੋਂ ਜਾਂ ਆਪ ਕਰਦੇ ਆ, ਉਹ ਨਹੀਂ ਪਤਾ ਹੈਗਾ। ਪਰ ਡੈਫੀਨੇਟਲੀ ਇਹ ਸਿਸਟਮੈਟਿਕ ਢੰਗ ਨਾਲ ਹੁੰਦਾ ਆ, ਮਤਲਬ ਕੋਈ ਆਪਣੀ ਮਰਜ਼ੀ ਦੇ ਨਾਲ ਉੱਪਰ ਤਾਂ ਨਹੀਂ ਕਰ ਸਕਦਾ ਜੀ। ਆਪਾਂ ਪੜਤਾਲ ਕਰਨੀ ਚਾਹੀਏ ਤੇ ਕਿੱਦਾਂ ਕਰ ਸਕਦੇ ਹਾਂ? ਉਹਦੇ ਨਾਲ ਜਿਹੜਾ ਇੱਕ ਫਾਰਮ ਆਇਆ ਹੁੰਦਾ, ਲਿਖ ਕੇ ਦਿੱਤਾ ਹੁੰਦਾ, ਉਹ ਕੱਟ ਕੇ ਨਾਲੋਂ ਕਿਸੇ ਨੂੰ ਦਿਖਾ ਸਕਦੇ ਹਾਂ ਆਪਾਂ ਕੋਲ? ਤੁਸੀਂ ਕਿਸ ਚੀਜ਼ ਦੀ ਪੜਤਾਲ ਕਰਨੀ ਚਾਹੁੰਦੇ ਹੋ? ਤੁਹਾਨੂੰ ਜਿਹੜਾ ਚੈੱਕ
W2 ਜਿਹੜਾ ਕਿੰਨੇ % ਕੱਟਦੇ ਆ? ਤੁਸੀਂ ਉਹ ਆਪਣੇ ਟੈਕਸ ਵਾਲੇ ਨਾਲ ਗੱਲ ਕਰੋ ਨਾ। ਤੁਸੀਂ ਟੈਕਸ ਵਾਲੇ ਨਾਲ ਵੀ ਨਹੀਂ, ਜੇ ਨਹੀਂ ਤੁਹਾਡੀ ਜਿਹੜੀ ਕੰਪਨੀ ਹੈਗੀ ਆ ਉਹ ਕਿਸੇ ਦੇ ਕੋਲੋਂ ਪੇਰੋਲ ਕਰਵਾਉਂਦੀ ਆ ਜਾਂ ਆਪ ਕਰਦੇ ਆ? ਕਿਸੇ ਕੋਲੋਂ ਕਰਵਾਉਂਦੇ ਆ। ਓਕੇ, ਸੋ ਜੇ ਕਿਸੇ ਕੋਲੋਂ ਕਰਵਾਉਂਦੇ ਆ, ਕੋਈ ਵੀ ਪੇਰੋਲ ਕੰਪਨੀ ਜਿਹੜੀ ਆ ਨਾ ਪੇਰੋਲ ਕਰਦੀ ਆ, ਇੰਨਾ ਆਈਡੀਆ ਨਹੀਂ ਹੈ। ਕੰਪਨੀ ਬਹੁਤ ਵੱਡੀ ਹੈ, ਸਟਾਕਟਨ ਦੀ ਕੰਪਨੀ ਹੈ, ਬਹੁਤ ਵੱਡੀ ਕੰਪਨੀ ਹੈ, ਜੋ 250-300 ਟਰੱਕ ਹੈ ਉਹਨਾਂ ਕੋਲ। ਤੇ ਕਹਿੰਦਾ ਮਤਲਬ ਤੁਹਾਨੂੰ ਸ਼ੱਕ ਕਿਸ ਚੀਜ਼ ਤੇ ਆ ਵੀ ਕੀ ਇਹ ਤੁਹਾਨੂੰ ਘੱਟ ਦੇ ਰਿਹਾ ਪੈਸੇ, ਕੀ ਮਤਲਬ ਉੱਥੇ ਤੁਹਾਨੂੰ ਜਿਵੇਂ ਵੱਧ ਕੱਟਿਆ ਜਾ ਰਿਹਾ, ਜਿਵੇਂ ਟੈਕਸ ਵੱਧ ਕੱਟਿਆ ਜਾ ਰਿਹਾ? ਤੁਸੀਂ ਮੈਚ ਕਿਵੇਂ ਕੀਤਾ ਕਿ ਤੁਹਾਡਾ ਵੱਧ ਕੱਟਿਆ ਜਾ ਰਿਹਾ? ਮੈਚ ਨਹੀਂ ਕੀਤਾ, ਅੰਦਾਜ਼ੇ ਨਾਲ ਹੀ ਕਹਿ ਰਿਹਾ ਮੈਂ ਕਿ ਇੰਨਾ ਜ਼ਿਆਦਾ ਕੱਟਿਆ ਜਾ ਰਿਹਾ। ਪਹਿਲਾਂ 1099 ਲੈਂਦੇ ਸੀ ਤੁਸੀਂ? ਹਾਂਜੀ, ਪਹਿਲਾਂ 1099 ਤੇ ਕੰਮ ਕਰਦੇ ਸੀ। ਪਹਿਲਾਂ 1099 ਦੇ ਹੁਣ ਲੱਗਣਾ ਹੀ ਆ ਭਾਜੀ, ਕਿਉਂਕਿ ਉਹ ਕੱਟ ਜਾਂਦੇ, ਉਹ ਤਾਂ ਲੱਗਣਾ ਹੀ ਆ। ਉਹ ਫਿਰ ਤੁਸੀਂ ਆਪਣੇ ਹਿਸਾਬ ਨਾਲ ਬਾਅਦ ਇਹ ਹੈਗਾ ਤੁਹਾਡਾ ਪੇਰੋਲ ਵਾਲਾ ਜਿਹੜਾ ਪੇ ਸਟੱਬ ਆ ਜਾਂ W2, ਉਹ 'ਚ ਹੇਰਾਫੇਰੀ ਨਹੀਂ ਹੋ ਸਕਦੀ। ਸੋ ਬਹੁਤ ਚੀਜ਼ਾਂ ਤੇ ਡਿਪੈਂਡ ਕਰਦਾ, ਤੁਹਾਡੇ ਡਿਪੈਂਡੈਂਟ ਕਿੰਨੇ ਹੈਗੇ ਆ ਹਨਾ ਉਹਨਾਂ ਤੇ। ਸੋ ਅਲਟੀਮੇਟਲੀ ਕੀ ਹੋਣਾ, ਜਿਹੜਾ ਤੁਹਾਡਾ ਟੈਕਸ ਭਰਨ ਵਾਲਾ ਨਾ ਉਹ ਤੁਹਾਨੂੰ ਐਗਜ਼ੈਕਟ ਦੱਸ ਸਕਦਾ, ਉਹਦੇ ਨਾਲ ਤੁਸੀਂ ਗੱਲ ਕਰੋ। ਜੀ ਜੀ ਬਿਲਕੁਲ। ਅਗਲੇ ਜਿਹੜੇ ਆਪਣੇ ਕਾਲਰ ਨੇ ਅਮਰੀਕ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਦੁਬਾਰਾ ਆਇਆ, ਪਰ ਮੈਂ ਇਹੀ ਗੱਲ ਜਿਹੜੀ ਲੋਕੋਮੋਟਿਵ ਵਾਲੀ ਆਪਾਂ ਕਰ ਰਹੇ ਸੀਗੇ ਕਿ ਰੇਲਵੇ ਵਾਲੇ ਫਾਈਨ ਪੇ ਕਰ ਦਿੰਦੇ ਆ, ਇਹ ਤਾਂ ਫਿਰ ਡਬਲ ਸਟੈਂਡਰਡ ਹੋ ਗਿਆ ਕਿ ਇੱਕ ਇੰਡਸਟਰੀ ਨੂੰ ਤੁਸੀਂ ਕੰਪਲਾਇੰਸ 'ਚ ਲਿਆ ਰਹੇ ਹੋ, ਦੱਬ ਰਹੇ ਹੋ, ਦੂਜੀ ਇੰਡਸਟਰੀ ਕੋਲ ਜ਼ਿਆਦਾ ਪੈਸਾ ਆ ਤੇ ਉਹ ਫਾਈਨ ਪੇ ਕਰਕੇ ਸਾਈਡ ਨੂੰ ਹੋ ਜਾਂਦੇ ਆ। ਤੇ ਇਹ ਤਾਂ ਕੋਈ ਐਕਸਕਿਊਜ਼ ਹੈ ਨਹੀਂ, ਜਦ ਇੰਡੀਆ ਵਰਗੀ ਕੰਟਰੀ 'ਚ ਟੋਟਲ ਇਲੈਕਟ੍ਰੀਫਿਕੇਸ਼ਨ ਹੋ ਸਕਦਾ, ਉਹਨਾਂ ਨੇ ਆਪਣੇ ਡੀਜ਼ਲ ਇੰਜਨ ਆਲਮੋਸਟ ਆਊਟ ਕਰ ਦਿੱਤੇ ਆ, ਟੋਟਲੀ ਉਹਨਾਂ ਦੀ ਲਾਈਨ ਇਲੈਕਟ੍ਰੀਫਾਈਡ ਆ। ਤੇ ਅਸੀਂ ਅਮਰੀਕਾ 'ਚ ਇਹ ਰੀਜ਼ਨ ਦਈਏ ਕਿ ਇਲੈਕਟ੍ਰੀਫਿਕੇਸ਼ਨ ਹੋ ਨਹੀਂ ਸਕਦੀ, ਗ੍ਰਿਡ 'ਚ ਪਾਵਰ ਨਹੀਂ ਹੈਗੀ ਜਾਂ ਹੋਰ ਰੀਜ਼ਨ ਹੈਗੇ ਆ। ਇਟਸ ਟੋਟਲੀ ਅਨਐਕਸੈਪਟੇਬਲ। ਡੈਫੀਨੇਟਲੀ ਉੱਥੇ ਜਿਹੜੀ ਆ ਇੰਡੀਅਨ ਰੇਲਵੇ ਹੈਗੀ ਉਹ ਗਵਰਨਮੈਂਟ ਦੀ ਹੈਗੀ ਆ, ਇੱਥੇ ਪ੍ਰਾਈਵੇਟ ਹੈਗੀ ਆ, ਸੋ ਥੋੜਾ ਜਿਹਾ ਫਰਕ ਹੈਗਾ ਇੱਥੇ। ਸੋ ਇਸ ਕਰਕੇ ਯਾਰ ਡੈਫੀਨੇਟਲੀ ਆਈ ਐਗਰੀ ਵਿਦ ਯੂ। ਮੈਂ ਕੋਈ ਦੋ ਰਾਏ ਨਹੀਂ ਹੈਗੀ ਆਪਣੀ ਕਿ ਆਪਾਂ ਨਹੀਂ ਐਗਰੀ ਕਰਦੇ, ਵੀ ਐਗਰੀ ਵਿਦ ਯੂ। ਪਰ ਜਿਹੜਾ ਹੈਗਾ ਇੱਥੇ ਵੀ ਜਿਹੜਾ ਲੂਪ ਹੋਲਸ ਹੈਗੇ ਆ, ਜਿਹੜੀਆਂ ਕੋਈ ਵੱਡੀਆਂ ਫਰਮਸ ਹੈਗੀਆਂ ਲੂਪ ਹੋਲ ਨੂੰ ਕਿਤੇ ਨਾ ਕਿਤੇ ਵਰਤ ਲੈਂਦੀਆਂ, ਕਿਤੇ ਯੂਜ਼ ਕਰ ਲੈਂਦੀਆਂ, ਬਟ ਡੈਫੀਨੇਟਲੀ ਇਟ ਇਜ਼ ਵਾਟ ਇਟ ਇਜ਼। ਜੀ ਥੈਂਕ ਯੂ ਅਮਰੀਕ ਜੀ, ਥੈਂਕ ਯੂ। ਓਕੇ ਥੈਂਕ ਯੂ ਜੀ। ਸੋ ਲੈਵਲ ਪਲੇਇੰਗ ਫੀਲਡ ਦਾ ਇੱਦਾਂ ਜਿੱਦਾਂ ਹੁਣ ਰਮਨ ਜੀ ਸਾਰੇ ਜਾਣੇ ਜਿੱਦਾਂ ਤੁਸੀਂ ਵੀ ਦੱਸ ਰਹੇ ਆ, 10 ਸਾਲ ਐਕਸਟੈਂਸ਼ਨਾਂ ਅੱਗੇ ਪਾਉਂਦੇ ਰਹੇ ਆ, ਫਾਈਨਲੀ ਇਹ ਸ਼ੁਰੂ ਕਰ ਰਹੇ ਆ ਥੋੜਾ ਤੇਜ਼ੀ ਦੇ ਨਾਲ। ਹੁਣ ਇਹ ਨਹੀਂ ਪਤਾ ਵੀ ਇਹਦੇ ਵਿੱਚ ਇਹਨਾਂ ਨੇ ਗਾਂ ਇਸੇ ਤੇਜ਼ੀ ਦੇ ਨਾਲ ਰਹਿਣਾ ਜਾਂ ਫਿਰ ਕਿਤੇ ਐਕਸਟੈਂਸ਼ਨਾਂ ਜਿਹੜੀਆਂ ਆ ਉਹ ਨਾ ਦੇ ਦੇਣ ਵੀ ਇੱਦਾਂ ਕਰ ਲਓ ਉੱਦਾਂ ਕਰ ਲਓ। ਵਨਸ ਇਟ ਸਟਾਰਟਸ ਫਿਰ ਹੌਲੀ ਹੌਲੀ ਸਮਾਂ ਤਾਂ ਲੱਗਦਾ ਆ। ਆਪਾਂ ਜੇ ਇਹ ਵੀ ਕਹੀਏ ਵੀ ਰਾਤੋਂ ਰਾਤ ਠੀਕ ਹੋ ਜੂ ਜਾਂ ਕੁਛ ਕੁ ਮਹੀਨਿਆਂ ਦੇ ਵਿੱਚ ਹੋ ਜੂ, ਸਮਾਂ ਇਸ ਚੀਜ਼ ਦੇ ਵਿੱਚ ਜਿਹੜਾ ਉਹ ਲੱਗਣਾ, ਜਿਹੜੇ ਇੰਨੇ ਚਿਰ ਦਾ ਕੰਮ ਚੱਲਦਾ ਆ ਰਿਹਾ ਹੈ ਉਹ ਬੜਾ ਔਖਾ ਆ। ਇਹਦੇ ਵਿੱਚ ਇੱਕ ਹੋਰ ਇਸ਼ੂ ਜਿਹੜਾ ਮੈਂ ਹਰਜੋਤ ਜੀ, ਰਮਨ ਜੀ, ਮੈਂ ਦੇਖਦਾ ਵੀ ਜਿੱਦਾਂ ਪਹਿਲਾਂ ਜਿਨ੍ਹਾਂ ਦੇ ਹੁਣ ਵਿਚਾਰਿਆਂ ਦੇ ਪੁਰਾਣੇ ਟਰੱਕ ਆ ਫ੍ਰੀ ਆ, ਉਹਨਾਂ ਨੂੰ ਬੇਸਿਕਲੀ ਧੱਕੇ ਦੇ ਨਾਲ ਨਵਾਂ ਟਰੱਕ ਖਰੀਦਣ ਵੱਲ ਨੂੰ ਜਿਹੜਾ ਉਹ ਧੱਕਿਆ ਜਾ ਰਿਹਾ ਆ ਵੀ ਤੁਸੀਂ ਖਰਚਾ ਤੁਹਾਨੂੰ ਜਿਹੜਾ ਆ ਉਹ ਕਰਨਾ ਹੀ ਜਿਹੜਾ ਉਹ ਪੈਣਾ ਆ ਤਾਂ ਜੇ ਇਸ ਇੰਡਸਟਰੀ ਦੇ ਵਿੱਚ ਜਿਹੜਾ ਉਹ ਰਹਿਣਾ ਆ। ਆਈ ਥਿੰਕ ਉਹਦੇ ਲਈ ਵੀ ਕੁਛ ਨਾ ਕੁਛ ਜਿਹੜਾ ਉਹ ਦੇਖਣ ਦੀ ਜ਼ਰੂਰਤ ਆ। ਨੋ ਡਾਊਟ ਬੰਦੇ ਕੋ ਹੋਊਗੀ, ਕਈਆਂ ਕੋ ਹੋਊਗੀ, ਕਈਆਂ ਕੋ ਨਹੀਂ ਵੀ ਹੋਊਗੀ, ਤੇ ਪਰ ਇਹ ਧੱਕੇ ਦੇ ਨਾਲ ਕਈ ਚੀਜ਼ ਨੂੰ ਖਰੀਦਣ ਦੇ ਲਈ ਬੜਾ ਧੱਕਾ ਆ ਇੱਕ ਹਿਸਾਬ ਦੇ ਨਾਲ। ਜੀ ਬਿਲਕੁਲ, ਇਹ ਜਿੱਦਾਂ 2010, 8, 9, 10 ਦੇ ਵਿੱਚ ਹੋਇਆ ਸੀਗਾ, ਉਦੋਂ ਵੀ ਇੰਡਸਟਰੀ ਜਿਹੜੀ ਆ ਉਹ ਪੂਰੀ ਅਪਸਾਈਡ ਡਾਊਨ ਹੋ ਗਈ ਸੀ। ਸੋ ਡੈਫੀਨੇਟਲੀ ਇਹ ਤਾਂ ਸਾਫ਼ ਹੀ ਦਿਖ ਰਿਹਾ ਹੈਗਾ ਕਿ ਕੀ ਹੋ ਰਿਹਾ ਹੈਗਾ। ਜੀ ਜੀ, ਤੇ ਥੈਂਕ ਯੂ ਜੀ। ਤੇ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਸਮਾਪਤ ਹੈ। ਇੱਕ ਕਾਲਰ ਆਪਣੇ ਨਾਲ ਜੁੜੇ ਨੇ ਤੇ ਫਿਰ ਆਪਾਂ ਉਸ ਤੋਂ ਬਾਅਦ ਪ੍ਰੋਗਰਾਮ ਨੂੰ ਸਮਾਪਤੀ ਵੱਲ ਨੂੰ ਲੈ ਕੇ ਜਾਵਾਂਗੇ। ਗੁਰਤੇਜ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਸਰ ਇਨਫੋਰਮੇਸ਼ਨ ਸ਼ੇਅਰ ਕਰਨੀ ਚਾਹੁੰਦਾ ਸੀਗਾ ਵੀ ਜਿਵੇਂ ਮੰਡੇ ਸੀਗਾ, ਮੈਂ ਉੱਥੋਂ ਡਾਲਸ ਤੋਂ ਜਾ ਰਿਹਾ ਸੀਗਾ ਲਿਊਬਕ ਨੂੰ ਸ਼ਾਰਟ ਮਤਲਬ ਗੇੜਾ ਲਾਉਣ ਨੂੰ, ਤੇ ਉੱਥੇ 82 ਵੈਸਟ ਤੇ ਸਟੋਰਮ ਆਇਆ, ਜਾਣੀ ਤੇ ਉਹ ਕਾਰਾਂ ਵਾਲੇ ਬਾਰੇ ਹੀ ਹੈ ਵੀ ਉੱਥੇ ਸਟੋਰਮ ਆ ਗਿਆ, ਇੱਕਦਮ ਦਿਖਣਾ ਬੰਦ ਹੋ ਗਿਆ। ਤੇ ਅਸੀਂ ਜਾ ਰਹੇ ਹਾਂ, ਅਸੀਂ ਮੇਰੇ ਮੂਹਰੇ ਫਲੈਟ ਬੈਕ ਟਰੱਕ ਹੈ ਤੇ ਮੈਂ ਲੈਫਟ ਹੈਂਡ ਕਰ ਲਿਆ ਤੇ ਮੂਹਰੇ ਟ੍ਰੈਫਿਕ ਸਟਾਪ ਹੋ ਗਿਆ, ਦਾ ਸਟਾਪ ਕਰ ਲਈ, ਜਿਸ ਨੂੰ ਹਟ ਗਿਆ ਸਾਰਾ ਕੁਛ। ਮਗਰੋਂ ਆ ਕੇ ਫਲੈਟ ਬੈਡ 'ਚ ਵੀ ਆ ਕੇ ਕਾਰਾਂ ਵੱਜੀਆਂ, ਮੇਰੇ ਟਰੱਕ ਵੀ ਆ ਕੇ ਕਾਰਾਂ ਵੱਜੀਆਂ। ਪਤਾ ਨਹੀਂ ਕਿੰਨੀ ਸਪੀਡ ਤੇ ਆ ਰਹੇ ਸੀ, ਅਸੀਂ ਉੱਥੇ 55 ਤੇ ਜਾ ਰਹੇ, 55 ਦੀ ਸਪੀਡ ਤੇ ਜਾ ਰਹੇ, 75 ਦੀ ਸਪੀਡ ਹੈ, 55 ਦੀ ਜਾ ਰਹੇ ਹਾਂ।
ਇੱਕੇਦਮ ਸੈਂਡਸਟੋਰਮ ਆਇਆ, ਦਿਸਣੋਂ ਬੰਦ ਹੋ ਗਿਆ, ਮੂਹਰੇ ਟ੍ਰੈਫਿਕ ਸਟਾਪ ਆ। ਹੁਣ ਮੇਰਾ ਤਾਂ ਲੱਕੀ ਮੇਰੇ ਕੋਲ ਵੀਡੀਓ ਹੈਗੀ ਹੈ ਵੀ ਟ੍ਰੈਫਿਕ ਮੂਹਰੇ ਸਟਾਪ ਹੋ ਗਿਆ। ਇਨਫੋਰਮੇਸ਼ਨ ਇਹ ਹੈ ਵੀ ਕਾਰਾਂ ਨੂੰ ਚਾਹੀਦਾ ਵੀ ਦੀਦਾ ਕੋਈ ਨਹੀਂ, ਇੰਨੀ ਸਪੀਡ ਤੇ ਆ ਕੇ ਫਲੈਟ ਬੈਡ ਦੇ ਵਿੱਚ ਇੱਕ ਪਿੱਕਾ ਵੱਜਿਆ, ਉਹ ਕੱਟ ਕੇ ਕੱਢਿਆ ਬੰਦਾ, ਪਰ ਬਚ ਗਿਆ, ਉਹ ਕੱਟ ਕੇ ਕੱਢਿਆ ਸਾਰਾ ਕੁਝ। ਉਹਦੇ ਮਗਰ ਇੱਕ ਹੋਰ ਕਾਰ, ਉਹਦੇ ਮਗਰ ਇੱਕ ਹੋਰ ਕਾਰ, ਮੇਰੇ ਜੋ ਟ੍ਰੇਲੇ 'ਚ ਕਾਰ ਵੱਜੀ, ਮਗਰ ਇੱਕ ਹੋਰ ਵੱਜੀ, ਮਗਰ ਇੱਕ ਹੋਰ ਵੱਜੀ। ਇੰਨੀ ਸਪੀਡ ਤੇ ਕਾਰਾਂ ਜਾ ਰਹੀਆਂ। ਮੰਡੇ ਦੀ ਗੱਲ ਹੈ, ਯਾਨੀ 6:30 PM ਜੀ। ਬਿਲਕੁਲ ਅਨਫੋਰਚੂਨੇਟ ਹੈਗਾ, ਬਟ ਡੈਫੀਨੇਟਲੀ ਜਦੋਂ ਸੜਕ ਤੇ ਟਰੈਵਲ ਕਰਦੇ ਹੈਗੇ ਬਹੁਤ ਧਿਆਨ ਦੇ ਨਾਲ ਟਰੈਵਲ ਕਰੋ। ਜਿਹੜਾ ਸੈਂਡਸਟੋਰਮ ਦੀ ਤੁਸੀਂ ਗੱਲ ਕਰਦੇ ਹੈਗੇ, ਡੈਫੀਨੇਟਲੀ ਜਿਹੜਾ ਆਪਣਾ ਏਰੀਆ ਹੈਗੇ ਐਰੀਜ਼ੋਨਾ, ਨਿਊ ਮੈਕਸੀਕੋ, ਇੱਧਰ ਜਦੋਂ ਸੈਂਡਸਟੋਰਮ ਆਉਂਦੇ ਹੈਗੇ ਆ ਬਹੁਤ ਹੀ ਡੇਂਜਰਸ ਹੁੰਦੇ ਆ। ਇੱਕਦਮ ਹੀ ਤੁਹਾਡੀ ਜਿਹੜੀ ਆ ਤੁਹਾਨੂੰ ਦੁਨੀਆ ਹੀ ਜਿੱਦਾਂ ਬਦਲ ਜਾਂਦੀ ਹੈ, ਦਿਖਣਾ ਹੀ ਬੰਦ ਹੋ ਜਾਂਦਾ। ਸੋ ਡੈਫੀਨੇਟਲੀ ਜੋ ਰੋਡ ਤੇ ਹੈਗੇ ਆ ਆਲਵੇਜ਼ ਵੀ ਸੇ ਕਿ ਪੇ ਅਟੈਂਸ਼ਨ ਟੂ ਦ ਰੋਡ, ਹੈ ਨਾ। ਤੇ ਇਹ ਜਿਹੜੀ ਚੀਜ਼ਾਂ ਹੈਗੀਆਂ, ਯੈਸ ਇਹਨਾਂ ਦਾ ਧਿਆਨ ਦਿੱਤਾ ਜਾਣਾ ਚਾਹੀਦਾ, ਪਰ ਇਹ ਵਾਪਰਦੀਆਂ ਰਹਿੰਦੀਆਂ ਕਿਉਂਕਿ ਲੋਕ ਅਣਗਹਿਲੀ ਕਰਦੇ ਰਹਿੰਦੇ ਆ। ਬਟ ਡੈਫੀਨੇਟਲੀ ਆਈ ਹੋਪ ਕਿ ਐਵਰੀਬਡੀ ਇਸ ਚੀਜ਼ ਵੱਲ ਜ਼ਰੂਰ ਧਿਆਨ ਦੇਣ। ਤੇ ਜਿਹੜੀ ਇੱਕ ਭਾਜੀ ਉਹਨਾਂ ਨੇ ਗੱਲ ਕਹੀ ਹੈ ਡੈਸ਼ ਕੈਮ, ਕਿ ਉਹਨਾਂ ਦੇ ਕੋਲ ਵੀਡੀਓ ਹੈਗੀ ਆ। ਸੋ ਡੈਸ਼ ਕੈਮ ਜਿਹੜਾ ਆ ਉਹ ਟਰੱਕਰ ਵਾਸਤੇ ਤਾਂ ਬਹੁਤ ਵੱਡਾ ਜਿਹੜਾ ਇਹ ਜਿਹੜਾ ਇੱਕ ਹਥਿਆਰ ਬਣ ਚੁੱਕਾ ਹੈਗਾ, ਬੈਨੀਫਿਟ ਹੈਗਾ। ਸੋ ਡੈਸ਼ ਕੈਮ ਜੇ ਤੁਹਾਡੇ ਕੋਲ ਨਹੀਂ ਹੈਗਾ, ਡੈਸ਼ ਕੈਮ ਜ਼ਰੂਰ ਆਪਣੇ ਟਰੱਕ ਦੇ ਵਿੱਚ ਇੰਸਟਾਲ ਕਰੋ, ਕਿਉਂਕਿ ਉਹਦੇ ਵਿੱਚ ਬਹੁਤ ਜ਼ਿਆਦਾ ਇੰਸ਼ੋਰੈਂਸ ਦੇ ਐਸੇ ਕਲੇਮ ਹੁੰਦੇ ਜਿੱਥੇ ਤੁਸੀਂ ਬਚ ਜਾਂਦੇ, ਸਾਫ਼ ਤੁਸੀਂ ਨਿਕਲ ਜਾਂਦੇ, ਤੁਹਾਨੂੰ ਕਲੇਮ ਨਹੀਂ ਪੈਂਦਾ। ਸੋ ਡੈਸ਼ ਕੈਮ ਜਿਹੜਾ ਬਹੁਤ ਜ਼ਰੂਰੀ ਹੈਗਾ। ਜੀ, ਥੈਂਕ ਯੂ, ਮਿਹਰਬਾਨੀ ਜੀ। ਸੋ ਬਿਲਕੁਲ। ਤੇ ਰਮਨ ਜੀ ਤੁਹਾਡਾ ਵੀ ਬਹੁਤ ਧੰਨਵਾਦ। ਮਿਲਦੇ ਹਾਂ ਜੀ ਆਪਾਂ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ, ਮਿਹਰਬਾਨੀ ਜੀ। ਥੈਂਕ ਯੂ ਜੀ। ਸੋ ਹਰਜੋਤ ਜੀ ਆਪਾਂ ਵੀ ਲਈਏ ਜੀ ਹੁਣ ਇਜਾਜ਼ਤ। ਇਸ ਤੋਂ ਅਗਲਾ ਪ੍ਰੋਗਰਾਮ ਸਰੋਤਿਓ ਆਵੇਗਾ ਆਤਮਿਕ ਨਦ 11 ਵਜੇ ਤੱਕ। ਫਿਰ 11 ਤੋਂ ਪ੍ਰੋਗਰਾਮ 2 ਵਜੇ 1 ਵਜੇ ਦੇ ਵਿੱਚ ਪੇਸ਼ ਕੀਤਾ ਜਾਊਗਾ ਨਜ਼ਰੀਆ। 1 ਤੋਂ 2:30 ਵਜੇ ਤੱਕ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ। 3 ਤੋਂ 4 ਵਜੇ ਤੱਕ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਊਗਾ ਸਾਂਝੀ ਸੱਥ। 4 ਤੋਂ 5:30 ਪ੍ਰੋਗਰਾਮ ਜਿਹੜਾ ਰੈਗੂਲਰ ਵੀਕਲੀ ਜਿਹੜਾ ਟਾਕ ਸ਼ੋਅ ਰੋਜ਼ਾਨਾ ਦਾ ਜਿਹੜਾ ਡੇਲੀ ਟਾਕ ਸ਼ੋਅ ਜਿਹੜਾ ਹੁੰਦਾ ਆ ਇਸ ਵਾਰ ਇਤਿਹਾਸ ਦੇ ਝਰੋਖੇ 'ਚੋਂ ਜਿਹੜਾ ਉਹ ਹੋਵੇਗਾ। ਅਤੇ ਉਸ ਤੋਂ ਬਾਅਦ ਦੇ ਵਿੱਚ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਉਹ ਲੈ ਕੇ ਹਾਜ਼ਰ ਹੋਵਾਂਗੇ। 6 ਤੋਂ 8 ਵਜੇ ਦੇ ਵਿੱਚ ਗੁਰਬਾਣੀ ਦੇ ਸ਼ਾਮ ਦੇ ਦੀਵਾਨ। ਅਤੇ ਉਸ ਤੋਂ ਉਪਰੰਤ 8:30 ਵਜੇ ਪ੍ਰੋਗਰਾਮ ਦੀਪਕ ਸ਼ਰਮਾ ਹੋਣਾ ਦੇ ਨਾਲ ਖਬਰ ਤੇ ਨਜ਼ਰ ਪੇਸ਼ ਹੋਊਗਾ। ਅਤੇ ਅੱਜ ਵੀਰਵਾਰ ਨੂੰ 2:30 ਵਜੇ ਜਿਹੜਾ ਆ ਉਹ ਸਿਹਤ ਸੰਭਾਲ ਦਾ ਪ੍ਰੋਗਰਾਮ ਵੀ ਜਿਹੜਾ ਉਹ ਆਵੇਗਾ। ਉਸ ਦੇ ਵਿੱਚ ਵੀ ਘਰੇਲੂ ਨੁਸਖੇ ਜਿਹੜੇ ਆ ਉਹ ਦੱਸੇ ਜਾਣਗੇ। ਅਤੇ ਹੁਣ ਆਪਾਂ ਲਵਾਂਗੇ ਜੀ ਇਜਾਜ਼ਤ। ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਵਾਸਤੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।